ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਦੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਨੀਵਰਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 6 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਵੇਲੇ ਭਾਰਤ ਅਮਰੀਕਾ ਰਿਸ਼ਤਿਆਂ ਤੋਂ। ਕਹਿੰਦੇ ਭਾਰਤ ਦੇ ਨਾਲ ਅਮਰੀਕੀ ਰਾਸ਼ਟਰਪਤੀ ਟਰੰਪ 50-50 ਖੇਡ ਰਹੇ ਨੇ। ਬਿਲਕੁਲ ਜੀ, ਕੱਲ ਤੱਕ ਗੱਲਾਂ 25% ਟੈਰਿਫ ਦੀਆਂ ਸੀਗੀਆਂ ਤੇ ਨਾਲ ਜੁਰਮਾਨੇ ਦੀ ਗੱਲ ਕਰ ਰਹੇ ਸੀ ਕਿ ਉਹ ਜੁਰਮਾਨਾ ਹੀ ਸੀ ਕਿ 25% ਦੇ ਉੱਤੇ ਮੈਂ 25% ਹੋਰ ਟੈਰਿਫ ਲਾਉਂਗਾ ਜੀ। ਸੋ ਭਾਰਤੀ ਵਸਤਾਂ ਦੇ ਉੱਤੇ ਜਿਹੜੀਆਂ ਅਮਰੀਕਾ ਚਾਹੁੰਦੀਆਂ ਨੇ ਉਹਨਾਂ ਤੇ ਇੱਕ ਤਰ੍ਹਾਂ ਨਾਲ 50% ਦੀ ਟੈਕਸ ਲਾ ਦਿੱਤਾ। ਸੋ ਉਹ ਉੱਥੇ ਹੁਣ ਮਹਿੰਗੀਆਂ ਵਿਕਣਗੀਆਂ। ਉਹਦਾ ਅਸਰ ਸਿੱਧਾ ਇਹ ਹੈ ਕਿ ਭਾਰਤ ਤੋਂ ਫਿਰ ਮਾਲ ਲੈਣਾ ਬੰਦ ਹੋ ਜਾਏਗਾ ਇੱਕ ਤਰ੍ਹਾਂ ਨਾਲ, ਉਹ ਸਮਾਨ ਜਾਣਾ, ਇਹਦਾ ਅਸਰ ਇਸ ਕਦਰ ਪੈਣਾ। ਸੋ ਇੱਕ ਤਰੀਕੇ ਨਾਲ ਜਦੋਂ ਦੋ ਮੁਲਕਾਂ ਦੇ ਵਿੱਚ ਕੋਈ ਆਰਥਿਕ ਚੀਜ਼ਾਂ ਦੇ ਉੱਤੇ, ਕੋਈ ਵਸਤਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਸਮਝੌਤਾ ਹੋਵੇ ਜੀ ਤਾਂ ਉਹ ਦਵੱਲਾ ਸਮਝੌਤਾ ਹੁੰਦਾ, ਨਾ ਕਿ ਇੱਕ ਪਾਸੜ ਹੁੰਦਾ। ਕੋਈ ਇੱਕ ਦੇ ਵੱਲੋਂ ਚੜ੍ਹਿਆ ਗਿਆ ਹੁਕਮ, ਫਿਰ ਉਹਨੂੰ ਸਮਝੌਤਾ ਸ਼ਬਦ ਨਹੀਂ ਕਹਿ ਸਕਦੇ, ਉਹਨੂੰ ਤੁਸੀਂ ਬਦਮਾਸ਼ੀ, ਧੱਕੇਸ਼ਾਹੀ ਕਹਿ ਸਕਦੇ ਹੋ। ਸੋ ਇੱਕ ਤਰ੍ਹਾਂ ਨਾਲ ਡੋਨਾਲਡ ਟਰੰਪ ਲਗਾਤਾਰ ਭਾਰਤ ਦੇ ਨਾਲ ਜਿਵੇਂ ਆਡਾ ਲੈ ਰਹੇ ਨੇ, ਖਾਸ ਕਰਕੇ ਰੂਸ ਦੇ ਮਾਮਲੇ 'ਚ। ਉਹ ਕਹਿ ਰਹੇ ਨੇ ਵੀ ਰੂਸ ਤੋਂ ਤੇਲ ਖਰੀਦ ਰਹੇ ਹੋ, ਤੁਸੀਂ ਰੂਸ ਨਾਲ ਵਪਾਰ ਕਰ ਰਹੇ ਹੋ, ਰੂਸ ਨਾਲ ਸਾਂਝ ਰੱਖੀ ਹੋਈ ਆ, ਇਹ ਇਸ ਲਈ ਮੈਂ 25+25 ਦਾ ਟੈਰਿਫ ਲਾ ਰਿਹਾ ਤੇ ਬਸ ਅਗਲੇ 21 ਦਿਨਾਂ 'ਚ ਲਾਗੂ ਹੋ ਜਾਊਗਾ। ਇੱਕ ਤਰ੍ਹਾਂ ਨਾਲ ਨਵੀਂ ਧਮਕੀ ਦਿੱਤੀ ਹੈ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਦੋਂ ਇੱਧਰੋਂ ਸਵਾਲ ਇਹ ਉੱਠੇ ਕਿ ਵੀ ਰਸਾਇਣਕ ਚੀਜ਼ਾਂ, ਖਾਦਾਂ ਹੈ ਨਾ, ਇਹ ਸਾਰੀਆਂ ਚੀਜ਼ਾਂ ਤੁਸੀਂ ਵੀ ਉੱਥੋਂ ਖਰੀਦਦੇ ਹੋ, ਲੈਂਦੇ ਹੋ ਹੈ ਨਾ, ਉਹ ਕਹਿੰਦੇ ਮੈਨੂੰ ਜਾਣਕਾਰੀ, ਇਹਦੇ ਮੰਨੇ ਮੈਨੂੰ ਇਲਮ ਨਹੀਂ, ਕਹਿੰਦੇ ਕਿ ਮੈਂ ਪਤਾ ਕਰਾਉਂਗਾ। ਇਹ ਕਿਵੇਂ ਹੋ ਸਕਦਾ? ਮਤਲਬ ਉਹ ਕਹਿੰਦਾ ਕਿ ਵੀ ਬਾਬਾ ਬੈਠਾ ਸੀਗਾ ਹੈ ਨਾ ਸੱਥ 'ਚ, ਤੇ ਰੋਜ਼ ਮੁੰਡਿਆਂ ਨੇ ਜਾਇਆ ਕਰਨਾ ਤਿਆਰ ਹੋ ਕੇ ਪਟੇ ਬਾਹ ਕੇ ਕਿ ਬਾਬੇ ਪਤਾ ਤੈਨੂੰ ਕੁਤਬ ਮੀਨਾਰ ਕਿੱਥੇ ਆ? ਉਹ ਕਹਿੰਦਾ ਨਾ ਭਾਈ ਮੈਂ ਤਾਂ ਕਿਤੇ ਗਿਆ ਹੀ ਨਹੀਂ। ਕਦੇ ਕਹਿੰਦੇ ਬਾਹਰ ਨਿਕਲੇ ਤਾਂ ਤੈਨੂੰ ਪਤਾ ਲੱਗੇ ਦੁਨੀਆ ਕਿੱਥੇ ਆ, ਹਨਾ। ਫਿਰ ਆਇਆ ਕਰਨ ਬਾਬੇ ਤੈਨੂੰ ਪਤਾ ਕਿ ਉੱਥੇ ਸਮੁੰਦਰ ਦੇ ਉੱਤੇ ਏਦਾਂ ਲੋਕ ਸੈਰ ਕਰਦੇ ਆ, ਉੱਥੇ ਜਹਾਜ਼ ਚੱਲਦੇ। ਕਹਿੰਦਾ ਨਾ ਭਾਈ, ਲੈ ਜੇ ਘਰੋਂ ਬਾਹਰ ਨਿਕਲੇ ਤਾਂ ਤੈਨੂੰ ਪਤਾ ਹੋਵੇ। ਉਹ ਰੋਜ਼ ਐਂ ਕਿ ਜਾ ਕਰਨਾ। ਇੱਕ ਦਿਨ ਬਾਬੇ ਨੇ ਰੋਕ ਲਏ। ਬਾਬਾ ਕਹਿੰਦਾ ਤੁਹਾਨੂੰ ਪਤਾ ਕਾਲੂ ਕੌਣ ਹੈ? ਉਹ ਕਹਿੰਦੇ ਨਾ। ਕਹਿੰਦਾ ਪਤਾ ਤੁਹਾਨੂੰ ਭੋਲਾ ਕੌਣ ਹੈ? ਕਹਿੰਦਾ ਨਾ। ਕਹਿੰਦਾ ਜੇ ਘਰੇ ਰਹੋ ਤਾਂ ਤੁਹਾਨੂੰ ਪਤਾ ਲੱਗੇ ਤੁਹਾਡੇ ਘਰੇ ਕੌਣ ਆਉਂਦਾ। ਸੋ ਇਸ ਲਈ ਮਤਲਬ ਤੁਸੀਂ ਦੁਨੀਆ ਦੀਆਂ ਗੱਲਾਂ ਕਰਦੇ ਫਿਰਦੇ ਹੋ ਕਿ ਦੁਨੀਆ ਨੂੰ ਐ ਦਰੁਸਤ ਕਰਨਾ, ਤੁਹਾਡੇ ਤੇ ਐ ਟੈਕਸ ਲਾਉਂਗਾ, ਤੁਸੀਂ ਉਹਦੇ ਨਾਲ ਜਾਰੀ ਪਵਾਉਂਦੇ ਹੋ, ਤੁਸੀਂ ਉਹਦੇ ਨਾਲ ਰਿਸ਼ਤਾ ਰੱਖਦੇ ਹੋ। ਜੇ ਤੈਨੂੰ ਆਪਣੇ ਘਰ ਦਾ ਪਤਾ ਹੋਵੇ ਤਾਂ ਤੁਸੀਂ ਗੱਲ ਕਰੋ। ਸੋ ਇਸ ਤਰੀਕੇਕਾਰ ਮਤਲਬ ਇਹਨੂੰ ਸਿੱਧੀ ਬਦਮਾਸ਼ੀ ਕਹੋਗੇ ਤੇ, ਪਰ ਉਸ ਨਾਲੋਂ ਜ਼ਿਆਦਾ ਵੱਡਾ ਫਿਕਰ ਇਸ ਘਟਨਾ 'ਚ ਇਹ ਹੈ ਕਿ ਸਾਡੇ ਵਾਲੇ ਮਿੱਤਰ ਚੁੱਪ ਜੀ। ਬਿਲਕੁਲ ਟਰੰਪ ਦੇ ਮਿੱਤਰ ਜਿਨ੍ਹਾਂ ਨੇ ਜਾ ਕੇ ਉਹਦੇ ਲਈ ਢੋਲ ਵਜਾ ਕੇ ਵੋਟਾਂ ਮੰਗੀਆਂ, ਜਿਹਦੇ ਲਈ ਸਲੋਗਨ ਬਣਾ ਕੇ ਵੋਟਾਂ ਮੰਗੀਆਂ, ਅਬ ਕੀ ਬਾਰ ਟਰੰਪ ਸਰਕਾਰ, ਉਹ ਕਹਿੰਦਾ ਮੈਂ ਕੋਈ ਮਿੱਤਰ ਮੁੱਤਰ ਨਹੀਂ ਜੀ, ਹੈ ਨਾ। ਇਸ ਕਦਰ 10-25% ਦਾ ਟੈਰਿਫ ਦਾ ਹੁਣ ਨਵਾਂ ਹੁਕਮ ਚਾੜਤਾ ਤੇ ਉਹਦੇ ਬਾਵਜੂਦ ਵੀ ਮਤਲਬ ਪਿਛਲੇ ਦਿਨੀ ਵੀ ਵਿਭਾਗ ਬੋਲਿਆ, ਹੁਣ ਵੀ ਮਤਲਬ ਵਿਭਾਗ ਵੱਲੋਂ ਹੀ ਰੋਸਾ ਪ੍ਰਗਟਾਇਆ ਗਿਆ। ਪਰ ਵਿਭਾਗ ਵੀ ਹੁੰਦਾ, ਕੋਈ ਦੇਸ਼ ਦਾ ਕੋਈ ਵਿਦੇਸ਼ ਮੰਤਰੀ ਵੀ ਹੁੰਦਾ, ਕੋਈ ਗ੍ਰਹਿ ਮੰਤਰੀ ਵੀ ਹੁੰਦਾ ਹੈ, ਪ੍ਰਧਾਨ ਮੰਤਰੀ ਵੀ ਹੁੰਦਾ ਹੈ। ਤੇ ਜੇ ਮੁਲਕ ਸਿੱਧੀਆਂ ਧਮਕੀਆਂ ਤੇ ਉਤਰਿਆ ਫਿਰ ਰਾਸ਼ਟਰ ਭਗਤ ਵੀ ਹੁੰਦੇ ਨੇ। ਕਿਉਂ ਨਹੀਂ ਬੋਲਦਾ ਕੋਈ ਜੀ? ਸਭ ਦੀ ਚੁੱਪੀ ਦਾ ਕੀ ਕਾਰਨ ਹੈ? ਕਿ ਉਹੀ ਪਹਿਲੂ ਹੈ ਜਿਹੜਾ ਤੁਸੀਂ ਲਗਾਤਾਰ ਗੱਲ ਕਰਦੇ ਰਹੇ ਹੋ ਕਿ ਵੀ ਇਹਨਾਂ ਦੇ ਮਿੱਤਰ ਦਾ ਕੇਸ ਚੱਲਦਾ ਇੱਥੇ, ਉਹਦਾ ਵੀ ਦਬਾਅ ਹੈ ਜੀ। ਜੀ ਸਹੀ ਹੈ। ਉਹ ਨੁਕਤਾ ਜਾਂ ਹੋਰ ਕੋਈ ਮਸਲਾ ਹੈ?
ਵੈਸੇ ਵਿਰੋਧੀ ਧਿਰ ਦਾ ਲੀਡਰ ਲਗਾਤਾਰ ਸਵਾਲ ਖੜੇ ਕਰ ਰਿਹਾ। ਉਹ ਕਹਿੰਦਾ ਵੀ ਟਰੰਪ ਧਮਕੀਆਂ ਦੇ ਰਿਹਾ ਤੇ ਮੋਦੀ ਜੀ ਸਾਹਮਣਾ ਕਰਨ ਦੇ ਯੋਗ ਵੀ ਨਹੀਂ ਰਹੇ, ਮੋਦੀ ਜੀ ਇਹ ਸ਼ਕਤੀ ਨਹੀਂ ਰੱਖਦੇ। ਚਲੋ ਇਹ ਸਭ ਦੇ ਦਰਮਿਆਨ ਨਰਿੰਦਰ ਮੋਦੀ ਹੋਰੀ ਗਲਵਾਨ ਘਾਟੀ ਨਾਲ, ਜਦੋਂ ਗਲਵਾਨ ਘਾਟੀ ਵਾਲਾ ਮਸਲਾ ਹੋਇਆ ਸੀ ਚੀਨ ਨਾਲ, ਉਹ ਤੋਂ ਬਾਅਦ ਹੁਣ ਚੀਨ ਚੱਲੇ ਆ। ਚੰਗਾ ਹੋਵੇ ਜੇ ਚੀਨ ਨਾਲ ਭਾਰਤ ਦੀ ਦੋਸਤੀ ਹੋ ਜਾਵੇ ਤੇ ਦੋਸਤੀ ਹੋ ਜਾਵੇ, ਤੇ ਜੇ ਦੋ ਮੁਲਕ ਇਕੱਠੇ ਹੋ ਜਾਣ ਤਾਂ ਦੁਨੀਆ ਦੀ ਤਾਕਤ ਬਣ ਸਕਦੇ ਤਾਂ ਸਾਹਮਣਾ। ਸੋ ਕੀ ਉਧਰ ਨੂੰ ਗੱਲ ਜਾਊਗੀ ਜੀ, ਜਾਂ ਜਿਹੜਾ ਪਾਕਿਸਤਾਨ ਦੋਵਾਂ ਨੂੰ ਨਾਲ ਲਈ ਫਿਰ ਰਿਹਾ, ਇੱਕ ਕੱਛ 'ਚ ਚੀਨ ਤੇ ਦੂਜੀ ਕੱਛ 'ਚ ਅਮਰੀਕਾ। ਮਤਲਬ ਕਮਾਲ ਹੈ, ਅਮਰੀਕਾ ਤੇ ਚੀਨ ਸਮਝਦਾ ਕਿ ਪਾਕਿਸਤਾਨ ਨੂੰ ਅਸੀਂ ਚਲਾ ਰਹੇ ਹਾਂ, ਅਗਲਾ ਕਿ ਆਪਣੀ ਗੱਲ ਠੀਕ ਹੈ, ਦੋਏ ਆਪਣੇ ਨਾਲ ਸੈੱਟ ਨੇ। ਸਹੀ ਹੈ। ਵੈਸੇ ਸਹੀ ਗੱਲ ਤਾਂ ਇਹ ਹੈ ਕਿ ਅਮਰੀਕਾ ਭਾਰਤ ਦੇ ਉੱਤੇ, ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਕਿ ਇਸ ਲਈ ਦਬਾਅ ਬਣਾ ਰਿਹਾ, ਤੁਸੀਂ ਉਹਨਾਂ ਨਾਲ ਰੂਸੋ ਤੇਲ ਲੈਣੇ ਹੋ, ਲੈਣੇ ਹੋ। 47% ਚੀਨ ਲੈਂਦਾ, ਉਹਦੇ ਬਾਰੇ ਨਹੀਂ ਬੋਲ ਰਿਹਾ ਅਮਰੀਕਾ। ਟਰੰਪ ਸਾਹਿਬ ਉਹਦੇ ਬਾਰੇ ਨਹੀਂ ਬੋਲਦੇ, ਹੈ ਨਾ। ਤੇ ਚੀਨ ਨਾਲ ਕਿਤੇ ਨਾ ਕਿਤੇ ਸੈਟਿੰਗ ਵੀ ਹੋ ਗਈ ਹੈ। ਸੋ ਬੇਸ਼ੱਕ ਦੁਨੀਆ ਦੇ 100 ਤੋਂ ਵੱਧ ਮੁਲਕ ਕਹਿੰਦੇ ਜੀ ਇਸ ਧਮਕੀ ਤੋਂ ਡਰ ਗਏ ਨੇ ਟਰੰਪ ਦੀ। 5-4 ਮੁਲਕ ਨੇ ਜਿਨ੍ਹਾਂ ਨੇ ਰਿਐਕਟ ਕੀਤਾ, ਉਹਨਾਂ 'ਚ ਭਾਰਤ ਨੂੰ ਵੀ ਰੱਖਿਆ ਜਾ ਰਿਹਾ ਕਿ ਭਾਰਤ ਨੇ ਰਿਐਕਟ ਕੀਤਾ। ਬਿਲਕੁਲ, ਭਾਰਤ ਦੇ ਵਿਦੇਸ਼ ਮੰਤਰਾਲਿਆਂ ਨੇ, ਪੈਟਰੋਲੀਅਮ ਮੰਤਰਾਲਿਆਂ ਨੇ, ਉਹਨਾਂ ਵਿਭਾਗਾਂ ਨੇ ਰਿਐਕਟ ਕੀਤਾ, ਪਰ ਅਜੇ ਮੰਤਰੀਆਂ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਦੇ ਮਿੱਤਰ ਜਿਹੜੇ ਗੱਲ-ਗੱਲ ਤੇ ਜੱਫੀ ਪਾ ਲੈਂਦੇ ਨੇ, ਹੱਥ ਪੁੱਟਣ ਲੱਗ ਜਾਂਦੇ ਨੇ, ਫੋਟੋਆਂ ਖਿਚਾਉਣ ਲੱਗ ਜਾਂਦੇ ਨੇ। ਉਹਨਾਂ ਨੂੰ ਪੁੱਛੋ ਕਿ ਦਿਮਾਗ ਦੀ ਵਰਤੋਂ ਦੀ ਲੋੜ ਹੁੰਦੀ ਆ, ਕੱਲੀ ਡਰੈਸ ਦੀ ਲੋੜ ਨਹੀਂ ਹੁੰਦੀ ਕਿ ਦਿਖਾਵਾ ਹੋ ਗਿਆ। ਦੇਖੋ, ਜਦੋਂ ਵੀ ਕੋਈ ਕਿਸੇ ਵੀ ਮੁਲਕ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ, ਉਹਦੀ ਵਿਦੇਸ਼ ਨੀਤੀ ਨੂੰ ਲੈ ਕੇ ਸਵਾਲ ਉੱਠਦੇ ਨੇ, ਜਾਂ ਕੋਈ ਹੋਰ ਉਹਦੀ ਕੌਮਾਂਤਰੀ ਪੱਧਰ ਤੇ ਕਿਸੇ ਮਾਮਲੇ ਦੇ ਵਿੱਚ ਜਵਾਬਦੇਹੀ ਬਣਦੀ ਹੈ, ਤਾਂ ਉਦੋਂ ਆਗੂ ਮੂਹਰੇ ਆਉਂਦੇ ਨੇ। ਆਗੂਆਂ ਨੂੰ ਮੂਹਰੇ ਆਉਣਾ ਚਾਹੀਦਾ। ਆਗੂ ਲੁਕਦੇ ਥੋੜ੍ਹਾ ਹੁੰਦੇ ਆ, ਜਿਹੜੇ ਲੁਕਦੇ ਹੁਣ ਫਿਰ ਉਹ ਆਗੂ ਨਹੀਂ ਹੁੰਦੇ। ਇਹ ਆਗੂਆਂ ਨੇ ਅਗਵਾਈ ਵੀ ਕਰਨੀ ਹੁੰਦੀ ਹੈ, ਤੋੜ ਕੱਢਣ ਲਈ ਕੋਈ ਵੀ ਬਣਾਉਣੀ ਹੁੰਦੀ ਹੈ। ਹਾਂਜੀ ਹਾਂਜੀ, ਬਿਲਕੁਲ। ਤੁਹਾਡੀ ਨਾ ਵਿਦੇਸ਼ ਨੀਤੀ, ਨਾ ਕੋਈ ਕੂਟਨੀਤੀ। ਹਾਂਜੀ, ਬਿਲਕੁਲ। ਜੀ, ਅਗਲੀ ਗੱਲ ਕਰੀਏ ਆਪਾਂ ਪੰਥਕ ਮਾਮਲੇ ਨੂੰ। ਕੱਲ ਵੀ ਆਪਾਂ ਬੜੀ ਗਹੀਨਤਾ ਦੇ ਨਾਲ, ਬੜੀ ਡੂੰਘਾਈ ਦੇ ਨਾਲ ਵਾਚਿਆ ਸੀ, ਜਿਹੜਾ 5 ਮੈਂਬਰੀ ਕਮੇਟੀ ਦੇ ਨਾਲ ਜੁੜਿਆ ਹੋਇਆ ਸੀਗਾ। ਜਥੇਦਾਰ ਜੀ ਦਾ 5 ਮੈਂਬਰੀ ਕਮੇਟੀ ਦੇ ਲਈ ਕੋਈ ਨਵਾਂ ਹੁਕਮ ਆ ਗਿਆ ਜੀ? ਬਿਲਕੁਲ ਜੀ, ਆਪਾਂ ਪ੍ਰਵੀਨ ਜੀ ਕੱਲ ਹੀ ਗੱਲ ਕਰ ਰਹੇ ਸੀ ਕਿ ਜਦੋਂ ਪੰਜ ਸਿੰਘ ਸਭਾ ਦੀ ਬੈਠਕ ਹੋਏਗੀ, ਉਹਦੇ ਵਿੱਚ ਆਹ 2-3 ਨੁਕਤਿਆਂ ਤੋਂ ਇੱਕ ਤਾਂ ਥਾਂ ਦੇਣ ਨੂੰ ਲੈ ਕੇ ਚਿੱਠੀ ਗਈ ਹੋਈ ਆ, ਇੱਕ ਚਿੱਠੀ ਹੋਰ ਆ ਗਈ ਹੈ ਕਿ ਜੀ ਇਹਨੂੰ ਇਸ ਪਰ ਰੋਕ ਲਾਓ, ਕਿ ਇਸ ਨੂੰ ਆਧਾਰ ਕਰਕੇ ਕੀ ਸਿੰਘ ਸਾਹਿਬ ਕੋਈ ਫੈਸਲਾ ਲੈਣਗੇ। ਸਭ ਨੇ ਸੁਣਿਆ ਕਿ ਉਹਨਾਂ ਨੇ ਫਸੀਲ ਤੋਂ 2 ਫੈਸਲੇ ਪੜ੍ਹੇ ਜੀ, ਇੱਕ ਮੰਤਰੀ ਸਾਹਿਬ ਨੂੰ ਲੈ ਕੇ ਤੇ ਇੱਕ ਸ਼੍ਰੀਨਗਰ ਦੇ ਇੱਕ ਗੁਰਦੁਆਰਾ ਦੀ ਸਥਾਨਕ ਕਮੇਟੀ ਨੂੰ ਲੈ ਕੇ, ਜਿਨ੍ਹਾਂ ਨੇ ਇੱਕ ਨੂੰ ਮਤਲਬ ਪੰਥ ਚੋਂ ਛੇਕਿਆ ਗਿਆ ਸੀ, ਉਸ ਰਾਗੀ ਸਿੰਘ ਤੋਂ ਕੀਰਤਨ ਕਰਵਾ ਲਿਆ ਸੀਗਾ। ਉਹ 2 ਫੈਸਲੇ ਪੰਜ ਸਿੰਘ ਸਾਹਿਬਾਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੜ੍ਹ ਕੇ ਸੁਣਾਏ। ਠੀਕ ਹੈ ਜੀ। ਪਰ ਜਿਹੜੇ ਹੁਕਮਨਾਮੇ ਜਾਰੀ ਹੋਏ ਬੈਠਕ ਤੋਂ ਬਾਅਦ, ਜੋ ਫੈਸਲੇ ਪੰਜ ਸਿੰਘ ਸਾਹਿਬਾਂ ਦੀ ਬੈਠਕ ਤੋਂ ਬਾਅਦ, ਉਹਦੇ ਵਿੱਚ ਇੱਕ ਬਹੁਤ ਪਹਿਲੂ ਸੀਗਾ ਜਿਹੜਾ 5 ਮੈਂਬਰੀ ਕਮੇਟੀ ਨੂੰ ਲੈ ਕੇ, ਮਤਲਬ ਉਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਨਹੀਂ ਪੜ੍ਹਿਆ ਜੀ, ਉਹ ਲਿਖਤ 'ਚ ਜਾਰੀ ਕਰਤਾ। ਲਿਖਤ ਜਾਰੀ ਇਹ ਕਰਤਾ ਵੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਕੋਈ ਵੀ ਰਾਜਨੀਤਿਕ ਧਿਰ, ਰਾਜਨੀਤਿਕ ਵਿੰਗ, ਰਾਜਨੀਤਿਕ ਗਰੁੱਪ ਨਾ ਕਰੇ। ਠੀਕ ਹੈ। ਬਿਨਾਂ 5 ਮੈਂਬਰੀ ਕਮੇਟੀ ਦਾ ਨਾਂ ਲਿਆ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਔਰ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਲਿਖਤੀ ਦੇ ਵਿੱਚ ਇਹ ਜਾਰੀ ਕੀਤੀ ਗੱਲ ਕਿ ਸਾਡੇ ਕੋਲ ਕੁਝ ਚਿੱਠੀਆਂ, ਕੁਝ ਸ਼ਿਕਾਇਤਾਂ, ਕੁਝ ਪੰਥਕ ਧਿਰਾਂ ਦੇ ਇਹ ਪੱਖ, ਇਹ ਦਲੀਲ ਆ ਰਹੀ ਆ ਕਿ ਜੀ ਕੁਝ ਧਿਰਾਂ ਆਪਣੀ ਰਾਜਨੀਤਿਕ ਚਮਕਾਉਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਕਰਦੇ। ਠੀਕ ਹੈ। ਉਹ ਕਹਿੰਦੇ ਜੀ 2 ਦਸੰਬਰ ਦੇ ਜਿਹੜੇ ਹੁਕਮਨਾਮੇ ਸੀ, ਉਹਨਾਂ ਹੁਕਮਨਾਮਿਆਂ 'ਚ ਸਪਸ਼ਟ ਕਿਹਾ ਗਿਆ ਸੀ ਕਿ ਬਿਖਰੇ ਚੁੱਲ੍ਹੇ ਸਮੇਟੇ ਜਾਣ, ਸਮੇਟ ਕੇ ਝੰਡੇ ਥੱਲੇ ਇਕੱਠੇ ਹੋ, ਕਿ ਜੇ ਅਜਿਹਾ ਨਹੀਂ ਹੋ ਰਿਹਾ ਫਿਰ ਤੁਸੀਂ ਅਕਾਲ ਤਖਤ ਸਾਹਿਬ ਦੀ ਨਾਂ ਦੀ ਵਰਤੋਂ ਕਰਨ ਦਾ ਹੱਕ ਨਹੀਂ ਰੱਖਦੇ, ਇਹ ਸ਼ੋਭਦਾ ਨਹੀਂ ਹੈਗਾ। ਠੀਕ ਹੈ, ਤੁਸੀਂ ਅੱਡੋ ਅੱਡ ਆਪਣੀ ਰਾਜਨੀਤੀ ਕਰਨੀ ਕਰੋ, ਤੁਹਾਨੂੰ ਉਹ ਮੁਬਾਰਕ, ਪਰ ਇਹ ਨਾਂ ਦੀ ਵਰਤੋਂ ਜੀ। ਹੁਣ ਇੱਕ ਤਰ੍ਹਾਂ ਨਾਲ ਬਿਨਾਂ ਨਾਮ ਲਿਆ 5 ਮੈਂਬਰੀ ਕਮੇਟੀ ਨੂੰ ਹੁਕਮ ਸੀ। ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਜਥੇਦਾਰ ਸਾਹਿਬ ਕੀ ਇੱਕ ਰਾਜਨੀਤਿਕ ਧਿਰ ਦਾ ਪੱਖ ਪੂਰਨਗੇ, ਕੀ ਆਪਣੇ ਆਪ ਨੂੰ ਸਮਾਜ 'ਚ ਵਿਚਰਨ ਦੇ ਲਈ ਸਮਤਲ ਜੀ ਗੱਲ ਕਰਨਗੇ, ਕੀ ਆਪਣੀ ਕੁਰਸੀ ਨੂੰ ਬਚਾਉਣ ਰੱਖਣ ਲਈ ਦੋਈ ਧਿਰਾਂ ਨੂੰ ਖੁਸ਼ ਰੱਖਣ ਦੀ ਕਵਾਇਦ ਛੋਣਗੇ, ਕੀ ਹੋਏਗਾ। ਤਾਂ ਲਗਭਗ ਇੱਕ ਤਰੀਕੇ ਨਾਲ ਇਹ ਹੈ ਕਿ 5 ਮੈਂਬਰੀ ਕਮੇਟੀ ਇਸ ਗੱਲੋਂ ਬਾਗੋ ਬਾਗ ਆ ਕਿ ਜੀ ਹੁਣ ਸਾਡਾ ਕੀ ਰਹਿ ਗਿਆ, ਜੀ ਜੀ ਸਾਡਾ ਤਾਂ ਰੋਲ ਖਤਮ। ਤੇ ਜਥੇਦਾਰ ਸਾਹਿਬ ਤਾਂ ਕਹਿਤਾ ਕਿ ਠੀਕ ਹੈ ਵੀ ਜੇ ਨਹੀਂ ਕੁਛ ਹੁੰਦਾ ਤਾਂ ਤੁਸੀਂ ਆਪਣੀ ਰਾਜਨੀਤੀ ਕਰੋ, ਪਰ ਆਹ ਨਹੀਂ ਵਰਤਣਾ। ਵੀ ਹੁਣ ਅਗਲੇ ਕਹਿਣਗੇ ਹੁਣ ਤਾਂ ਜੀ ਡੈਲੀਗੇਟਾਂ ਨੇ ਪ੍ਰਧਾਨ ਚੁਣਨੇ, ਗੱਲ ਖਤਮ ਹੋ ਜਾਊਗੀ।
ਉਹਨਾਂ ਲਈ ਵੀ ਰਾਹ ਖੁੱਲਾ ਜੀ ਦੂਏ ਪਾਸੇ ਹੈ ਨਾ। ਬਾਦਲ ਧਿਰ ਕਹਿੰਦੀ ਆ ਵੀ ਦੇਖੋ ਜਥੇਦਾਰ ਸਾਹਿਬ ਨੇ ਤਾਂ ਕਹਿਤਾ ਕਿ ਚੁੱਲ੍ਹੇ ਚਾਲੇ ਜੇ ਆਪਣੇ ਸਮੇਟੋ ਜਿਹੜੇ ਕਰਦੇ ਫਿਰਦੇ ਹੋ, ਅਕਾਲ ਤਖ਼ਤ ਸਾਹਿਬ ਦੀ ਆੜ ਲੈ ਕੇ ਫਿਰਦੇ ਹੋ, ਜਾਂ ਤੁਸੀਂ ਉਹਨਾਂ ਨੂੰ ਕਹਿਤਾ ਵੀ ਸਾਡੇ ਜਾ ਕੇ ਰਲਣਾ ਰਲ ਜਾਓ, ਨਹੀਂ ਜੋ ਮਰਜ਼ੀ ਕਰੋ। ਉਹ ਆਪਣੇ ਹਿਸਾਬ ਨਾਲ ਪਰਿਭਾਸ਼ਾ ਕਰ ਰਹੇ ਨੇ, ਉਹ ਆਪਣੇ ਹਿਸਾਬ ਨਾਲ ਕਰ ਰਹੇ ਨੇ, ਦੋਵਾਂ ਦਾ ਰਾਂਝਾ ਰਾਜੀ ਆ। ਪਰ ਜਥੇਦਾਰ ਸਾਹਿਬ ਨੇ ਕੀ ਆਪਣੀ ਸਿਰਫ ਕੁਰਸੀ ਬਚਾਉਣ ਲਈ, ਜਾਂ ਆਪਣੀ ਸਥਿਤੀ ਨੂੰ ਬਚਾਉਣ ਲਈ, ਜਾਂ ਆਪਣੇ ਆਪ ਨੂੰ ਸਥਾਪਿਤ ਕਰਨ ਲਈ, ਜਾਂ ਇਸ ਅਹੁਦੇ ਤੋਂ ਲਾਂਭੇ ਹੋਣ ਤੋਂ ਬਾਅਦ ਵਿਚਰਨ ਜੋਗਾ ਥਾਂ ਰੱਖਿਆ? ਸਹੀ ਮਾਇਨਿਆਂ 'ਚ ਤਾਂ ਕੱਲ ਇਹ ਵੀ ਮਹਿਸੂਸ ਹੋਇਆ ਕਿ 2 ਦਸੰਬਰ ਦੇ ਹੁਕਮਨਾਮੇ ਕੱਲ ਖੰਡਿਤ ਹੋ ਗਏ ਜੀ। ਕੱਲ ਉਹਨਾਂ 'ਚ ਇੱਕ ਨਵੇਂ ਤਰ੍ਹਾਂ ਦਾ ਵਿਘਨ ਪਾਇਆ ਗਿਆ। 2 ਦਸੰਬਰ ਦੇ ਹੁਕਮਨਾਮੇ ਜੇ ਚੁੱਲ੍ਹੇ ਸਮੇਟਣ ਵਾਲੇ ਸੀ ਤਾਂ ਉਹ ਸਾਰੀਆਂ ਧਿਰਾਂ ਲਈ ਸੀ, ਤੇ ਉਹਦੇ ਚੁੱਲ੍ਹੇ ਸਮੇਟ ਕੇ ਉਹਦੇ ਵਿੱਚੋਂ ਨਵਾਂ ਅਕਾਲੀ ਦਲ ਕੱਢਣ ਦੇ ਲਈ 7 ਮੈਂਬਰੀ ਕਮੇਟੀ ਬਣਾਈ ਗਈ ਸੀ। ਇਹ 7 ਮੈਂਬਰੀ ਕਮੇਟੀ ਅਕਾਲ ਤਖ਼ਤ ਸਾਹਿਬ ਵੱਲੋਂ ਥਾਪੀ ਜਾਂਦੀ ਆ, ਤੇ ਇਸ ਨੂੰ ਅਧਿਕਾਰ ਹੈ ਕਿ ਇਹ ਨਵੀਂ ਲੀਡਰਸ਼ਿਪ ਪੈਦਾ ਕਰੇ ਤੇ ਉਹਨਾਂ ਦੇ ਵਿੱਚੋਂ ਨਵਾਂ ਅਕਾਲੀ ਦਲ ਪੈਦਾ ਹੋਵੇ। ਇਹ ਲੀਡਰ ਤਾਂ ਅਗਵਾਈ ਕਰਨ ਦੇ ਕਾਬਿਲ ਨਹੀਂ ਰਹੇ ਜੀ। ਤੇ 7 ਮੈਂਬਰੀ ਕਮੇਟੀ ਨੂੰ ਜਿਹੜਾ ਸਮਾਂ ਦਿੱਤਾ ਸੀ, ਉਹ ਸਮਾਂ ਤੋਂ ਪਹਿਲਾਂ ਵੱਖਰੇ ਤੌਰ ਤੇ ਅਕਾਲੀ ਦਲ ਨੇ ਤਾਂ ਆਪਣਾ ਪ੍ਰਧਾਨ ਵੀ ਚੁਣ ਲਿਆ ਤੇ ਆਪਣੀ ਸਾਰੀ ਕਾਰਵਾਈ ਪਾ ਲਈ, ਤੇ ਉਹਨੂੰ ਉਹ ਜਾਇਜ਼ ਠਹਿਰਾ ਰਹੇ ਨੇ। ਫਿਰ ਇਹ 2 ਨੰਬਰ ਦੇ ਫੈਸਲੇ ਅਨੁਸਾਰ ਤਾਂ ਨਹੀਂ ਹੋਇਆ ਕਿ ਉਹਨਾਂ ਨੂੰ ਤਲਬ ਨਹੀਂ ਕੀਤਾ ਜਾਣਾ ਬਣਦਾ ਸੀ। ਸਹੀ ਹੈ। ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਸੀ, 2 ਮੈਂਬਰ ਆਪਣੇ ਆਪੇ ਆਪਣੀ ਮਰਜ਼ੀ ਨਾਲੇ ਹਟ ਗਏ ਜੀ ਕਿ ਅਸੀਂ ਨਹੀਂ ਸੇਵਾ ਨਿਭਾਉਣੀ ਜੀ, ਆ ਸਾਡਾ ਅਸਤੀਫਾ। ਉਹਨਾਂ ਨੂੰ ਬੁਲਾ ਕੇ ਪੁੱਛਣਾ ਨਹੀਂ ਸੀ ਤੁਸੀਂ ਕਿਉਂ ਹਟ ਗਏ, ਵੀ ਤੁਹਾਨੂੰ ਤਾਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਸੀ। ਧਾਮੀ ਸਾਹਿਬ ਤੇ ਬਡੂੰਗਰ ਸਾਹਿਬ ਨੂੰ ਇਹਨੇ ਕਿਹਨੇ ਪੁੱਛਣਾ ਸੀ? ਜੀ ਜੀ। 5 ਮੈਂਬਰੀ ਕਮੇਟੀ ਨੇ ਸਮਾਂ ਰਹਿੰਦਿਆਂ ਸਹੀ ਰੋਲ ਨਹੀਂ ਨਿਭਾਇਆ, 7 ਮੈਂਬਰੀ ਦੀ ਬਜਾਏ 5 ਮੈਂਬਰੀ ਰਹਿ ਗਈ। ਤੁਸੀਂ ਕਹਿੰਦੇ ਉਹਨੂੰ ਮਾਨਤਾ ਨਹੀਂ, ਤੁਸੀਂ ਉਹਨਾਂ ਨੂੰ ਤਲਬ ਕਰਕੇ ਪੁੱਛਦੇ ਵੀ ਤੁਸੀਂ ਕਿਹੜੇ ਹੁਕਮ ਨਾਲ ਫਿਰਦੇ ਹੋ, ਤੁਸੀਂ ਪਰਚੀ ਤੇ ਕਿਵੇਂ ਲਿਖਾਇਆ ਅਕਾਲ ਤਖ਼ਤ ਦੀ ਸਰਪ੍ਰਸਤਾ, ਉਹਨਾਂ ਨੂੰ ਪੁੱਛ ਲੈਂਦੇ, ਤਲਬ ਕੀਤਾ ਜਾਂਦਾ ਉਹਨਾਂ ਨੂੰ ਵੀ। ਜੀ ਬਿਲਕੁਲ ਨਹੀਂ, ਤੁਸੀਂ ਤਾਂ ਨਾਮ ਵੀ ਨਹੀਂ ਲੈ ਰਹੇ 5 ਮੈਂਬਰੀ ਕਮੇਟੀ ਦਾ, ਤੇ ਫਿਰ ਅਗਲੇ ਕਿਵੇਂ ਕਹਿਣਗੇ ਸਾਡੇ ਲਈ ਹੁਕਮ ਹੈ ਜੀ। ਜੀ ਇਹੀ ਸੀ, ਤੁਸੀਂ ਜਥੇਦਾਰ ਬਣੇ ਨੂੰ ਬਹੁਤ ਵਕਫਾ ਹੋ ਗਿਆ। ਤੁਸੀਂ ਉਸੇ ਸਮੇਂ ਜਦੋਂ ਪਰਚੀਆਂ ਜਨਤਕ ਹੋਈਆਂ, ਤੁਸੀਂ ਜਦੇ ਕਿਉਂ ਨਹੀਂ ਨੋਟਿਸ ਲੈ ਕੇ ਬੁਲਾਇਆ? ਤੇ ਇਹ ਸਾਰੀ ਪ੍ਰਕਿਰਿਆ ਕਿਤੇ ਨਾ ਕਿਤੇ ਇਹ ਦਰਸਾਉਂਦੀ ਹੈ ਕਿ ਇੱਕ ਤਰ੍ਹਾਂ ਨਾਲ ਹੁਕਮ ਜ਼ਰੂਰ ਦੇਤਾ। ਹੁਣ 5 ਮੈਂਬਰੀ ਕਹਿੰਦੀ ਸਾਡਾ ਤਾਂ ਅਸਾਂ 5 ਮੈਂਬਰੀ ਵੀ ਨਹੀਂ ਰਹੇ। ਹੁਣ ਤਾਂ ਡੈਲੀਗੇਟ ਆਏ ਸੀ, ਤਾਂ ਡੈਲੀਗੇਟ ਮੈਂਬਰ ਆ, ਉੱਥੇ ਜੋ ਚੁਣ ਹੋਊਗਾ ਦੇਖ ਲਾਂਗੇ ਜੀ। ਹੁਣ ਤਾਂ 11 ਨੂੰ ਨਵਾਂ ਦਾ, ਪਰ ਇਕੱਠਿਆਂ ਵਾਲੀ ਪ੍ਰਕਿਰਿਆ ਕਿੱਥੇ ਗਈ? ਇੱਕ ਹੋਣ ਵਾਲੀ ਪ੍ਰਕਿਰਿਆ ਕਿੱਥੇ ਗਈ? ਜਿਹੜੀ ਲੀਡਰਸ਼ਿਪ ਇਹ ਸੀਗੀ ਅਗਵਾਈ ਕਰਨ ਦੇ ਕਾਬਲ ਨੇ, ਉਹਨੂੰ ਹਟਾ ਕੇ ਨਵੀਂ ਲੀਡਰਸ਼ਿਪ ਕਿੱਥੇ ਹੈ? ਤੇ ਇਸ ਲਈ ਕਿਤੇ ਇਹ ਨਾ ਹੋਵੇ ਕਿ ਇਸ ਨਵੇਂ ਰੂਪ ਦੇ ਵਿੱਚ ਆਏ ਬਦਲਵੇਂ ਹੁਕਮਨਾਮੇ ਦੇ ਰਾਹੀਂ ਹੈ ਨਾ ਸਿੱਖ ਜਗਤ ਨੂੰ ਇਹ ਲੱਗੇ ਵੀ ਦੇਖੋ ਜੀ ਇਹ ਤਾਂ ਫੇਰ ਬਾਦਲ ਧਿਰ ਆਪਣੇ ਹਿਸਾਬ ਨਾਲ ਫੈਸਲਾ ਕਰਾ ਰਹੀ ਹੈ, ਆਪਣਾ ਧੱਕਾ ਚਲਾ ਰਹੀ ਹੈ, ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਹਿ ਢੇਰੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਕਿਤੇ ਉਲਾਰ ਹੋ ਕੇ ਇੱਧਰ ਨੂੰ ਆ ਜਾਣ 5 ਮੈਂਬਰੀ ਕਮੇਟੀ ਕਹਿੰਦੀ ਕਿ ਇਹੀ ਜਿਹੀ ਭਾਵਨਾ ਵੀ ਹੋ ਸਕਦੀ ਕਿਤੇ ਉਸ ਨੂੰ ਕਰਨ ਦੀ ਚੱਕਰ ਚ ਬਾਦਲ ਧਿਰ ਨੂੰ ਹੋਰ ਗਹਿਰਾ ਨੁਕਸਾਨ ਹੋ ਜਾਵੇ। ਸੋ ਇਹਦੇ ਬਹੁਤ ਗਹਿਰੇ ਅਰਥ ਜਾਣਗੇ, ਪਰ ਸਪਸ਼ਟਤਾ ਦੀ ਬਜਾਏ ਹੋਰ ਤਾਣੀ ਉਲਝ ਗਈ ਹੈ। ਔਰ ਜਿਸ ਤਰੀਕੇ ਨਾਲ ਲਿਖਤੀ ਰੂਪ ਵਿੱਚ ਪਾਸ ਕਰਕੇ ਪਰਾਂ ਮਾਰਿਆ ਤੇ ਆ ਚੱਕੋ ਜੀ ਲਓ ਜੀ ਜਾਰੀ ਹੋ ਗਿਆ, ਤੇ ਉਹਦੇ ਨਾਲ ਵੀ ਮਤਲਬ ਕਈ ਤਰ੍ਹਾਂ ਦੇ ਸ਼ੰਕੇ ਸ਼ੋਭੇ ਪੈਦਾ ਹੋ ਗਏ ਨੇ। ਸੋ ਕਿਤਨਾ ਕਿਤੇ ਸਪਸ਼ਟਤਾ ਦੀ ਬਜਾਏ ਇਸ ਨੂੰ ਹੋਰ ਉਲਝਣ ਪਾ ਦਿੱਤੀ ਗਈ ਹੈ। ਇਹਦੇ ਨਾਲ ਪੰਥਕ ਸਿਆਸਤ ਦੇ ਵਿੱਚ ਹੈ ਨਾ ਪਾਣੀ ਨਿਤਰਨ ਵਾਂਗ ਸਾਫ਼ ਨਿਤਰਨ ਦੀ ਬਜਾਏ ਇਹ ਹੋਰ ਮਤਲਬ ਗੰਦਲੀ ਸਿਆਸਤ ਹੁੰਦੀ ਨਜ਼ਰ ਆ ਰਹੀ। ਬਿਲਕੁਲ ਜੀ। ਮੇਨ ਪੋਲੀਟੀਕਲ ਸਿਆਸਤ ਨੂੰ ਬਚਾਉਣ ਖਾਤਰ, ਜਾਂ ਉਹਨੂੰ ਜੀਵਤ ਰੱਖਣ ਖਾਤਰ ਕਹਿ ਲਓ, ਜਾਂ ਉਹਨੂੰ ਮੁੜ ਜਿਉਂਦਾ ਕਰਨ ਖਾਤਰ ਪੰਥਕ ਸ਼ਖਸੀਅਤਾਂ ਦੁਆਰਾ ਲਏ ਗਏ ਫੈਸਲੇ, ਪੰਥਕ ਧਿਰਾਂ ਦੀ ਦੁਰਵਰਤੋਂ, ਇਹ ਹਮੇਸ਼ਾ ਇਤਿਹਾਸ ਦੇ ਵਿੱਚ ਯਾਦ ਰੱਖੀ ਜਾਊਗੀ। ਪਰ ਫਿਰ ਵੀ ਇੰਨੇ ਹੀਲੇ ਕਰਕੇ ਵੀ ਉਹ ਪਤਾ ਨਹੀਂ ਜਿਹੜੀ ਧਿਰ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਉਹ ਦੁਬਾਰਾ ਮੇਨ ਉਸ ਰੇਸ ਦੇ ਵਿੱਚ, ਉਸ ਦੌੜ ਦੇ ਵਿੱਚ ਆ ਵੀ ਸਕੇਗੀ ਜਾਂ ਨਹੀਂ, ਇੱਕ ਵੱਡਾ ਸਵਾਲ ਰਹੇਗਾ। ਜੇ ਜਥੇਦਾਰ ਸਾਹਿਬ 2 ਦਸੰਬਰ ਦੇ ਹੁਕਮਨਾਮੇ ਦੀ ਗੱਲ ਕਰ ਰਹੇ ਨੇ, ਹਾਂਜੀ, ਅਜੇ ਤਾਂ ਉਹ ਜਥੇਦਾਰ ਵੀ ਬੁਲਾਉਣੇ ਬਾਕੀ ਨੇ ਜਿਨ੍ਹਾਂ ਨੇ ਡੇਰਾ ਸਿਰਸਾ ਨੂੰ ਮਾਫੀ ਦਿੱਤੀ ਸੀ। ਉਹਨਾਂ ਦੇ ਜਿਹੜੇ ਲਿਖਤੀ ਰੂਪ ਚ ਉਹ ਨਹੀਂ ਪ੍ਰਵਾਨ ਚੜੇ ਸੀਗੇ, ਅਜੇ ਤਾਂ ਮੌਜੂਦਾ ਤੱਕ ਨਹੀਂ ਲੱਭਿਆ ਕਿੱਥੇ ਹੈ ਨਾ। ਸੋ ਇਸ ਲਈ ਉਸ ਨੂੰ ਧਾਰਮਿਕ ਸਜ਼ਾ ਮੰਨੀ ਗਈ, ਰਾਜਨੀਤਿਕ ਪੱਖ ਮੰਨਿਆ ਨਹੀਂ ਗਿਆ, ਜੇ ਤਾਂ ਮੁੜ ਕੇ ਬੁਲਾਉਣੇ ਬਣ ਸਾਰੇ ਲੀਡਰ। ਜੀ ਸਹੀ ਹੈ। ਜਿਹੜੇ ਕਹਿੰਦੇ ਜੀ ਉਹ ਅਸੀਂ ਅਕਾਲੀ ਦਲ ਚ ਹਾਂ, ਉਹ ਅਸੀਂ ਸਿੱਖ ਸਿਆਸਤ ਚ ਹਾਂ, ਉਹ ਅਸੀਂ ਸਿੱਖੀ ਸਿਆਸਤ ਕਰਾਂਗੇ ਹੈ ਨਾ, ਪਰ ਅਸੀਂ ਜੀ ਮਤਲਬ ਕਿ ਕੇਸ ਰੰਗ ਦੇ ਆ ਜੀ, ਬਾਲ ਰੰਗ ਦੇ ਆ ਜੀ, ਪਤਲ ਸਿੱਖ ਆ ਜੀ, ਇਸ ਲਈ ਸਾਨੂੰ ਕੋਈ ਹੁਕਮ ਨਹੀਂ। ਅਗਲੇ ਉਹ ਬਚੀ ਫਿਰਦੇ ਨੇ।
ਸਹੀ ਹੈ, ਬਿਲਕੁਲ ਜੀ। ਸੋ ਇਹਨਾਂ ਦੇ ਉੱਤੇ ਇਹਦੇ ਉੱਤੇ ਗੌਰ ਕਿਵੇਂ ਕਰਨੀ ਸੀ? ਹੂੰ, ਉਹਨਾਂ ਨੂੰ ਕਹਿੰਦੇ ਕਿ ਭਾਈ ਪਹਿਲਾਂ ਪੂਰਨ ਸਿੱਖ ਹੋਣਾ, ਦੁਬਾਰਾ ਫਿਰ ਤੁਹਾਨੂੰ ਦੁਬਾਰਾ ਪੁੱਛਾਂਗੇ ਬੁਲਾ ਕੇ। ਦੁਬਾਰਾ ਪੁੱਛਾਂਗੇ, ਸਹੀ ਹੈ। ਹੂੰ, ਜੀ। ਸਿਆਸਤ ਸਿੱਖੀ ਦੀ ਕਰਨੀ ਆ, ਹੂੰ, ਹੈਨਾ, ਪਰ ਸਿੱਖੀ ਦੇ ਸਿਧਾਂਤ ਪਾਲਣੇ ਨਹੀਂਗੇ। ਹੂੰ, ਉਸ ਤੇ ਖਰਾ ਨਹੀਂ ਉਤਰਨਾ। ਅਗਲੀ ਗੱਲ ਕਰੀਏ ਹਰਜੋਤ ਸਿੰਘ ਬੈਂਸ ਦੀ। ਹਰਜੋਤ ਸਿੰਘ ਬੈਂਸ ਨੂੰ ਮਰਿਆਦਾ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਤਨਖਾਹ ਲਾਈ ਗਈ ਹੈ ਜੀ। ਬਿਲਕੁਲ ਜੀ। ਹਰਜੋਤ ਸਿੰਘ ਬੈਂਸ ਹੋਰੀ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ MLA ਨੇ ਤੇ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ, ਜੀ, ਤੇ ਉਹਨਾਂ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਵੱਲੋਂ ਸ਼੍ਰੀਨਗਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਜਿਹੜੇ ਦਿਹਾੜੇ ਨੇ ਉਹਨਾਂ ਦੀ ਸਮਾਗਮਾਂ ਦੀ ਸਰਕਾਰੀ ਤੌਰ ਤੇ ਸ਼ੁਰੂਆਤ ਉੱਥੋਂ ਹੋਈ ਸੀ। ਜੀ, ਤੇ ਉਸ ਦੇ ਦੌਰਾਨ ਵੀਰ ਸਿੰਘ ਨੇ ਜਦੋਂ ਇੱਕ ਭੰਗੜੇ ਵਾਲਾ ਗੀਤ ਗਾਤਾ ਤੇ ਉਸ ਗੀਤ ਤੇ ਨੱਚਣ ਲੱਗ ਗਏ ਲੋਕ, ਤੇ ਉਸ ਨੂੰ ਲੈ ਕੇ ਇਹ ਵਿਵਾਦ ਖੜਾ ਹੋ ਗਿਆ ਕਿ ਆਹ ਕੀ ਕਰਦੇ ਹੋ ਸ਼ਹੀਦੀ ਦਿਹਾੜੇ ਆ ਤੇ ਆਹ ਕੁਛ ਕਰੋਗੇ, ਹਾਂਜੀ, ਨਾਚ ਗਾਣਾ, ਹੈਨਾ। ਬਿਲਕੁਲ। ਤੇ ਇਸ ਤਰੀਕੇਕਾਰ ਦੇ ਉੱਤੇ ਜੋ ਸਵਾਲ ਹੈ ਤਾਂ ਤੁਰੰਤ ਵੀਰ ਸਿੰਘ ਨੇ ਤਾਂ ਪ੍ਰਬੰਧਕਾਂ ਤੇ ਸਾਰੀ ਗਰਦ ਝਾੜ ਕੇ ਆਪ ਪਰੇ ਹੋ ਕੇ ਕਹਿੰਦੇ ਜੀ ਮੈਥੋਂ ਤਾਂ ਕਤਾਈ ਹੋ ਗਈ, ਮੈਂ ਮਾਫੀ, ਤੁਰੰਤ ਮਾਫੀ ਮੰਗੀ। ਹੂੰ, ਤੇ ਦੇ ਰੂਪ ਵਿੱਚ ਵੀ ਖੁਦ ਅਕਾਲ ਤਖਤ ਸਾਹਿਬ ਜੱਥਾ ਸਾਹਿਬ ਨੂੰ ਮਿਲ ਕੇ ਵੀ, ਪਰ ਕੁਝ ਧਿਰਾਂ ਕਹਿੰਦੀਆਂ ਵੀ ਜਿਹੜੀ ਕੱਲ ਕਾਰਜ ਵਿਧਾ ਕੀਤੀ ਗਈ ਉੱਥੇ ਉਹਨੂੰ ਵੀ ਬੁਲਾਇਆ ਜਾਣਾ ਚਾਹੀਦਾ ਸੀ। ਹੂੰ, ਗੀਤ ਗਾਇਆ, ਗੁਨਾਹ ਕੀਤਾ, ਨੱਚਣ ਲਾਇਆ, ਜਿਹਨੂੰ ਪਤਾ ਹੀ ਨਹੀਂ ਮੈਂ ਜਿਹੜੀ ਸਟੇਜ ਤੇ ਜਾ ਰਿਹਾ ਉਹ ਕਾਹਦੀ ਸਟੇਜ ਹੈ, ਸੋ ਉਸ ਨੂੰ ਵੀ ਤਲਬ ਕੀਤਾ ਜਾਣਾ ਚਾਹੀਦਾ ਸੀ। ਤੇ ਨਾਲ ਜਸਵੰਤ ਜਫਰ ਨੂੰ ਵੀ ਤਲਬ ਕੀਤਾ ਸੀ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ, ਤੇ ਨਾਲ ਮੰਤਰੀ ਹਰਜੋਤ ਬੈਂਸ ਨੂੰ ਵੀ। ਸੋ ਕਿਤੇ ਨਾ ਕਿਤੇ ਜਸਵੰਤ ਜਫਰ ਹੋਰਾਂ ਦੀ ਤਾਂ ਚਿੱਠੀ ਆ ਗਈ ਸੀ ਕਿ ਉਹ ਵਿਦੇਸ਼ ਗਏ ਹੋਏ ਨੇ ਨਿੱਜੀ ਦੌਰੇ ਕਰਕੇ, ਕਿ ਉਹ ਆ ਕੇ ਪੇਸ਼ ਹੋਣਗੇ। ਪਰ ਮਤਲਬ ਕਿ ਮੰਤਰੀ ਸਾਹਿਬ ਜਿਹੜੀ ਦਰਬਾਰ ਸਾਹਿਬ ਤੋਂ ਬਾਹਰ ਦੂਰ ਪਾਰਕਿੰਗ ਹੈ ਉੱਥੋਂ ਹੀ ਬਕਾਇਦਾ ਤੌਰ ਤੇ ਨੰਗੇ ਪੈਰੀਂ ਗਲ ਚ ਪਰਨਾ ਪਾ ਕੇ, ਹੈਨਾ, ਉਹ ਆਏ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਦਾੜਾ ਪ੍ਰਕਾਸ਼ ਕੀਤਾ ਹੋਇਆ ਸੀ, ਪੱਗ ਗੂੜੀ ਨੀਲੀ ਟੌੜਾ ਰੰਗੀ ਬੰਨੀ ਹੋਈ ਸੀ, ਹੈਨਾ, ਤੇ ਇਸ ਤਰ੍ਹਾਂ ਉਹ ਆ ਕੇ ਪੇਸ਼ ਹੁੰਦੇ ਨੇ। ਸੋ ਇੱਕ ਤਰੀਕੇ ਨਾਲ ਉਹ ਪੂਰੇ ਇਸ ਗੱਲ ਲਈ ਤਿਆਰ ਹੋ ਕੇ ਆਏ ਸੀਗੇ ਕਿ ਮੈਂ ਗੁਰੂ ਦੀ ਹਾਜ਼ਰੀ 'ਚ ਜਾਣਾ, ਮੈਂ ਅਕਾਲ ਤਖਤ ਸਾਹਿਬ ਦੀ ਸ਼ਰਨ 'ਚ ਜਾਣਾ ਤੇ ਮੈਂ ਉਸ ਤਰ੍ਹਾਂ ਦੇ ਵਿਵਹਾਰ 'ਚ ਨਜ਼ਰ ਆਵਾਂ, ਉਸ ਸਾਂਚੇ 'ਚ ਨਜ਼ਰ ਆਵਾਂ। ਤੇ ਉਹ ਆਏ, ਇੱਕ ਨਿਮਾਣੇ ਸਿੱਖ ਮੰਗ ਉਹਨਾਂ ਨੇ ਆ ਕੇ ਆਪਣੇ ਗੁਨਾਹ ਕਬੂਲੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਅਗਵਾਈ 'ਚ ਹੋਇਆ ਸੀ ਸਮਾਗਮ, ਕਹਿੰਦੇ ਹਾਂਜੀ। ਤੁਸੀਂ ਉੱਥੇ ਹਾਜ਼ਰ ਸੀ ਜਦੋਂ ਇਹ ਕਾਰਾ ਵਾਪਰਿਆ? ਹਾਂਜੀ। ਤੁਸੀਂ ਆਪਣਾ ਇਹ ਗੁਨਾਹ ਕਬੂਲ ਕਰਦੇ ਹੋ? ਕਹਿੰਦੇ ਹਾਂਜੀ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ। ਉਹਦੇ ਵਿੱਚ ਮਤਲਬ ਗੁਰੂ ਘਰ ਤੱਕ ਕੁਝ ਥਾਵਾਂ ਤੇ ਪੈਦਲ ਜਾ ਕੇ, ਕੁਝ ਥਾਵਾਂ ਦੇ ਉੱਤੇ ਖਾਸ ਕਰਕੇ ਦਿੱਲੀ ਦੇ ਸੀਸ ਗੰਜ ਸਾਹਿਬ ਵਿਖੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਸੀਸ ਗੰਜ ਸਾਹਿਬ ਵਿਖੇ ਜੋੜਿਆਂ ਦੀ ਭਾਂਡਿਆਂ ਦੀ ਸੇਵਾ, ਤੇ ਉਸ ਤੋਂ ਬਾਅਦ 1100 ਦੀ ਦੇਖ ਕਰਾਉਣ ਦੀ, ਤੇ ਉਹ ਕੁਝ ਗੁਰੂ ਘਰਾਂ ਦੇ ਰਾਹਾਂ ਨੂੰ ਜਾਂਦੇ ਜਿਹੜੇ ਰਾਹਾਂ ਦੀ ਸਫਾਈ ਦਾ ਵੀ ਤੇ ਸੜਕਾਂ ਦੀ ਬਣਾਉਣ ਦਾ ਵੀ। ਮਤਲਬ ਵੈਸੇ ਇਹ ਸੜਕ ਬਣਾਉਣ ਦੇ ਕੰਮ ਇਹ ਸਰਕਾਰੀ ਵਿਕਾਸ ਕਾਰਜਾਂ ਚਾਹੁੰਦੇ ਨੇ, ਇਸ ਮਰਿਆਦਾ 'ਚ ਨਹੀਂ ਆਉਂਦੇ। ਚਲੋ ਜੱਦਰ ਸਾਹਿਬ ਨੇ ਹੁਕਮ ਦਿੱਤਾ ਤੇ ਹੁਣ ਮੰਤਰੀ ਸਾਹਿਬ ਨੇ ਹਾਮੀ ਭਰੀ ਹੈ, ਪਰ ਉਹ ਉੱਥੇ ਬਤੌਰ ਮੰਤਰੀ ਨਹੀਂ ਆਏ ਸੀ। ਗੁਰੂ ਦੀ ਹਾਜ਼ਰੀ ਦੇ ਵਿੱਚ ਤੁਹਾਡੇ ਕੋਲ ਕੋਈ ਅਹੁਦਾ ਰੁਤਬਾ ਨਹੀਂ ਹੁੰਦਾ, ਉੱਥੇ ਇੱਕ ਨਿਮਾਣੇ ਸਿੱਖ ਵਜੋਂ ਖੜੇ ਹੋ। ਸੋ ਉਸ ਨਾਤੇ ਸਿੱਖੀ ਮਰਿਆਦਾ ਅਨੁਸਾਰ ਉਹਨਾਂ ਨੂੰ ਜੋ ਸੇਵਾ ਲਾਈ ਗਈ ਉਹਨਾਂ ਨੇ ਕਬੂਲ ਕੀਤੀ ਹੈ ਜੀ, ਤੇ ਹੁਣ ਉਹਨਾਂ ਨੇ ਸ਼ੁਰੂ ਵੀ ਕਰ ਦਿੱਤੀ ਹੈ। ਤੇ ਇਸ ਤੋਂ ਮਤਲਬ ਕਿ ਇੱਕ ਸੁਨੇਹਾ ਤਾਂ ਇਹ ਜਾਂਦਾ ਕਿ ਘੱਟੋ ਘੱਟ ਜਿਹੜੀ ਇਹ ਮਹਾਨਤਾ ਹੈ ਨਾ, ਉਸ ਦੇ ਮੂਹਰੇ ਨਤਮਸਤਕ ਹੋਇਆ ਜਾਂਦਾ। ਤੇ ਇਸੇ ਤਰੀਕੇ ਨਾਲ 2 ਤਰੀਕ ਨੂੰ ਬਹੁਤ ਵੱਡਾ ਇੱਕ ਜਿਹੜਾ ਦ੍ਰਿਸ਼ ਸੀਗਾ ਉਹ ਕੌਮ ਦਾ ਦੁਨੀਆ ਭਰ 'ਚ ਗਿਆ ਸੀਗਾ ਕਿ ਆਹ ਇੱਕ ਆਪਣੇ ਹੀ ਮਸਲਿਆਂ ਨੂੰ ਆਪਣੀ ਹੀ ਕਚਹਿਰੀ 'ਚ ਹੱਲ ਕਰਨ ਦਾ ਤਰੀਕਾ ਮੀਰੀ ਪੀਰੀ ਦੇ ਸਿਧਾਂਤ ਦਾ। ਪਰ ਉਸ ਮਸਲੇ ਦੇ ਉੱਤੇ ਜਿਵੇਂ ਹੁਣ ਗੋਲ ਖੇਡਿਆ ਜਾ ਰਿਹਾ ਹੈ ਨਾ, ਬਾਈਪਾਸ ਕੀਤਾ ਜਾ ਰਿਹਾ, ਉਸ ਨੂੰ ਲੈ ਕੇ ਵੀ ਚਰਚਾ ਦੁਬਾਰਾ ਤੁਰੀ ਹੈ। ਸੋ ਹਰਜੋਤ ਬੈਂਸ ਹੋਰਾਂ ਨੇ ਤਾਂ ਆਪਣੇ ਗੁਨਾਹ ਕਬੂਲ ਕਰ ਲਏ ਨੇ, ਆਉਂਦੇ ਦਿਨਾਂ ਜਫਰ ਸਾਹਿਬ ਵੀ ਕਬੂਲ ਕਰਕੇ ਉਹਨਾਂ ਨੂੰ ਵੀ ਸੇਵਾ ਲੱਗ ਜੂਗੀ। ਇਹ ਸਾਰੀ ਸੇਵਾ ਤਾਂ ਨਿਭਾਉ ਜਾਣੀ। ਪਰ ਜੱਦਰ ਗੜਗੱਜ ਹੋਰਾਂ ਦੀ ਇਸ ਕਾਰਵਾਈ ਦੇ ਨਾਲ ਫਿਰ ਇੱਕ ਤਰ੍ਹਾਂ ਦਾ ਸਵਾਲ ਕਾਫੀ ਖੜੇ ਹੋਏ ਨੇ, ਖਾਸ ਕਰਕੇ ਜਿਹੜਾ ਲਿਖਤੀ ਰੂਪ ਦੇ ਵਿੱਚ 2 ਦਸੰਬਰ ਦੇ ਹਵਾਲੇ ਨਾਲ 5 ਮੈਂਬਰੀ ਕਮੇਟੀ ਨੂੰ ਆਦੇਸ਼ ਦੇਣ ਵਾਲਾ ਫੈਸਲਾ। ਹਾਂਜੀ, ਬਿਲਕੁਲ। ਤੇ ਪਰ ਜਿਵੇਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਵੀ ਉਹ ਮੰਤਰੀ ਬਣ ਕੇ ਥੋੜ੍ਹਾ ਆਏ ਸੀਗੇ, ਉਹਨਾਂ ਤੋਂ ਜਿਹੜੀ ਸੜਕ ਬਣਾਉਣੀ ਸੀ ਤੁਸੀਂ, ਤੇ ਚੰਗਾ ਹੁੰਦਾ ਜੇ ਗੁਰਮਤ ਮਰਿਆਦਾ ਦੇ ਮੁਤਾਬਕ ਹੀ ਸਾਰੀਆਂ ਚੀਜ਼ਾਂ ਕਹੀਆਂ ਜਾਂਦੀਆਂ। ਚਲੋ ਬਾਕੀ ਜੋ ਵੀ ਕਹਿਤਾ ਠੀਕ ਹੈ। ਅਗਲੀ ਖਬਰ ਦੇ ਵੱਲ ਵਧ ਗਏ, ਆਪਾਂ ਗੱਲ ਕਰੀਏ ਲੈਂਡ ਪੂਲਿੰਗ ਦੀ। ਸ਼ਰਮਾ ਜੀ, ਲੈਂਡ ਪੂਲਿੰਗ ਇੱਕ ਅਜਿਹੀ ਨੀਤੀ ਜਿਸ ਨੇ ਪੰਜਾਬ ਨੂੰ, ਜਿਹੜੀਆਂ ਕਿਸਾਨੀ ਧਿਰਾਂ ਸੀ, ਜਿਹੜੀਆਂ ਅੱਡੋ-ਅੱਡ ਹੋਈਆਂ ਸੀ, ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਇਹ ਹੁਣ ਖਤਮ ਹੋ ਚੁੱਕੀਆਂ ਨੇ, ਲੋਕਾਂ ਦੀ ਹਮਾਇਤ ਗਵਾ ਚੁੱਕੀਆਂ ਨੇ, ਉਹਨਾਂ ਨੂੰ ਇਕਜੁੱਟ ਹੋਣ ਦੇ ਲਈ ਨਾ ਸਿਰਫ ਪ੍ਰੇਰਿਤ ਕੀਤਾ ਸਗੋਂ ਮਜਬੂਰ ਕੀਤਾ। ਪੰਜਾਬ ਦੇ ਲੋਕ ਜਿਹੜੇ ਕਿਸਾਨੀ ਸੰਘਰਸ਼ ਨੂੰ ਇਹੀ ਕਹਿੰਦੇ ਸੀਗੇ ਨਿੱਤ ਸੜਕਾਂ ਮੱਲ ਲੈਂਦੇ ਆ, ਉਹਨਾਂ ਨੂੰ ਵੀ ਇਹ ਦੱਸਿਆ ਵੀ ਨਹੀਂ, ਕਿਸਾਨੀਆਂ ਤਾਂ ਬਾਜ਼ਾਰ ਵੀ ਹੈ, ਕਿਸਾਨੀਆਂ ਤਾਂ ਕਿਰਤੀ ਵੀ ਹੈ, ਸਾਰਾ ਕੁਛ ਹੈ।
ਹੁਣ ਇਹਦੇ ਉੱਤੇ 24 ਘੰਟਿਆਂ ਦੀ ਰੋਕ ਲੱਗੀ ਹੈ। ਬੇਸ਼ੱਕ ਇਹ ਅਦਾਲਤ ਦੇ ਵਿੱਚੋਂ ਆਇਆ ਹੁਕਮ ਹੈ, ਪਰ ਕੀ ਅਸਥਾਈ ਰੋਕ ਵੀ ਇਸ ਤਰ੍ਹਾਂ ਨੀਤੀਆਂ ਦਾ ਜੋ ਪ੍ਰਭਾਵ ਪਏਗਾ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਵਿਰਾਮ ਲਾ ਸਕਦੀ ਹੈ? ਜੀ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਚਾਹੀ ਹੈ, ਹਾਂਜੀ ਜਿਹੜੇ ਉਹਨਾਂ ਦੇ ਸਮਰਥਨ ਚ ਕਿਸਾਨ ਆਏ ਨੇ, ਹੂੰ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਸਮਰਥਨ ਚ ਆਈਆਂ ਨੇ, ਜੀ ਆਮ ਲੋਕ ਜਿਹੜੇ ਮਜ਼ਦੂਰ, ਪੇਂਡੂ ਲੋਕ, ਦੁਕਾਨਦਾਰ, ਮੀਡੀਆ, ਜੋ ਉਹਨਾਂ ਦੇ ਕਿਸਾਨਾਂ ਦੇ ਹੱਕ ਚ ਆਇਆ, ਉਹ ਕੋਈ ਵੀ ਧਿਰ ਅਦਾਲਤੀ ਪ੍ਰਕਿਰਿਆ ਚ ਨਹੀਂ ਜਾਣਾ ਚਾਹੁੰਦਾ। ਹੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਇੱਕ ਨੁਕਾਤੀ ਫਾਰਮੂਲਾ ਸੀ 3 ਖੇਤੀ ਕਾਨੂੰਨ ਨੂੰ ਲੈ ਕੇ ਹੂੰ ਕਿ ਇਹ ਰਾਜਨੀਤਿਕ ਫੈਸਲਾ ਹੈ, ਇਸ ਨੂੰ ਰਾਜਨੀਤਿਕ ਤੌਰ ਦੇ ਉੱਤੇ ਹੀ ਪਿਛਾ ਕਰਨਾ ਪਊਗਾ। ਇਹ ਸੰਸਦ ਚ ਲਿਆ ਫੈਸਲਾ, ਇਹਨੂੰ ਸੰਸਦ ਰਾਹੀਂ ਵਾਪਸ ਲੈਣਾ ਪਊਗਾ। ਬਿਲਕੁਲ ਸਹੀ। ਉਹਨਾਂ ਨੇ ਵੀ ਰਾਹ ਅਖਤਿਆਰ ਕੀਤਾ ਹੂੰ ਤੇ ਇੱਥੇ ਵੀ ਲੈਂਡ ਪੂਲਿੰਗ ਦੇ ਮਾਮਲੇ 'ਚ ਇਹ ਪਾਲਿਸੀ ਰਾਜਨੀਤਿਕ ਪਾਲਿਸੀ ਹੈ, ਜੀ ਰਾਜਨੀਤਿਕ ਫੈਸਲਾ, ਸਰਕਾਰੀ ਫੈਸਲਾ। ਇਸ ਨੂੰ ਸਰਕਾਰ ਪੱਧਰ ਦੇ ਉੱਤੇ ਹੀ ਦਬਾਅ ਬਣਾ ਕੇ ਵੋਟਰਾਂ ਵੱਲੋਂ ਵਾਪਸ ਕਰਾਉਣਾ ਪਊਗਾ। ਹੂੰ ਸੋ ਬੇਸ਼ੱਕ ਕੁਝ ਧਿਰਾਂ ਅਦਾਲਤ ਪਹੁੰਚੀਆਂ, 2 ਧਿਰਾਂ ਨੇ ਅਦਾਲਤ ਦਾ ਬੂਹਾ ਖੜਕਾਇਆ ਜੀ ਤੇ ਉਹ ਪਟੀਸ਼ਨਾਂ ਦੇ ਉੱਤੇ ਸਾਂਝੀ ਸੁਣਵਾਈ ਹੋਈ ਪੰਜਾਬ ਹਾਈ ਕੋਰਟ 'ਚ। ਮਾਨਯੋਗ ਅਦਾਲਤ ਨੇ ਪੁੱਛਿਆ ਕਿ ਇਹਦੇ ਵਿੱਚ ਵਾਤਾਵਰਣ ਦਾ ਜੋ ਪ੍ਰਭਾਵ ਪੈਣਾ ਉਹਦਾ ਐਨਾਲਿਸਿਸ ਕਿੱਥੇ ਹੈ ਜੀ। ਹੂੰ ਜਿਹੜੀ ਗੱਲ ਆਪਾਂ ਲਗਾਤਾਰ ਪਹਿਲੇ ਦਿਨ ਤੋਂ ਕਰਦੇ ਆ ਰਹੇ ਸੀ ਕਿ ਮੁੜ ਵਸੇਵਾ ਕਿੱਥੇ ਹੈ, ਸਹੀ ਹੈ। ਦੇ ਮਾਲਕ ਨੇ ਉਹਨਾਂ ਦਾ ਮੁੜ ਵਸੇਵਾ, ਜਿਹੜੇ ਜ਼ਮੀਨ ਤੇ ਨਿਰਭਰ ਨੇ ਉਹਨਾਂ ਦਾ ਮੁੜ ਵਸੇਵਾ, ਜਿਹੜੇ ਜ਼ਮੀਨਾਂ ਆਲਿਆਂ ਤੇ ਨਿਰਭਰ ਨੇ ਉਹਨਾਂ ਦਾ ਮੁੜ ਵਸੇਵਾ ਕਿੱਥੇ ਹੈ। ਮਾਨਯੋਗ ਅਦਾਲਤ ਨੇ ਇਹ ਸਵਾਲ ਪੁੱਛੇ ਕਿ ਉਹਦਾ ਕੋਈ, ਉਹ ਜੀ ਅਸੀਂ ਫਿਰ ਕੱਲ ਨੂੰ ਦੱਸ ਦਿੰਦੇ ਹਾਂ ਜੀ, ਅਸੀਂ ਲਿਖਤੀ ਲਿਆਉਂਦੇ ਹਾਂ ਜੀ, ਤਿਆਰੀ ਹੈ ਜੀ, ਉਹ ਤਾਂ ਜੀ ਠੀਕ ਹੈ ਜੀ, ਸਾਰਾ ਕੁਝ ਹੈਗਾ ਜੀ। ਹਾਂ, ਉਹ ਕਹਿੰਦੇ ਫਿਰ ਨੋਟੀਫਿਕੇਸ਼ਨ ਕਿਵੇਂ ਕਰਤਾ? ਨਹੀਂ ਜੀ, ਇਹ ਤਾਂ ਵੈਸੇ ਕੀਤਾ ਜੀ, ਜੇ ਐਨਾਲਿਸਿਸ ਕਰਾਵਾਂਗੇ ਜੀ। ਹੁਣ ਜੀ ਜੀ ਕਮਾਲ ਹੈ। ਪੈਸੇ ਕੀ ਹੁੰਦਾ? ਸਰਕਾਰੀ ਘੁੱਗੀ ਹੋਈ ਥੋੜਾ ਹੁੰਦੀ, ਉਹਦਾ ਮਤਲਬ ਹੁੰਦਾ ਕੁਝ। ਇਸ ਲਈ ਉੱਥੇ ਉਹਨਾਂ ਨੇ ਫਿਲਹਾਲ 24 ਘੰਟਿਆਂ ਦੀ ਅੱਜ ਦੇ ਦਿਨ ਲਈ, ਅੱਜ ਫਿਰ ਸੁਣਵਾਈ ਹੋਣੀ ਹੈ, ਫਿਲਹਾਲ ਉਸ ਨੂੰ ਜਿਉਂ ਦੀ ਤਿਉਂ ਸਥਿਤੀ ਦੇ ਲਈ ਕੱਲ੍ਹ ਦੇ ਦਿਨ ਰੋਕ ਲਾਇਆ। ਅਜੇ ਵੀ ਕੁਝ ਦਿਨਾਂ ਦਾ ਇਹ ਮੰਨਣਾ ਹੈ ਕਿ ਸਰਕਾਰ ਇਹ ਤੋਂ ਸਿੱਧਿਆਂ ਭੱਜਣ ਦੀ ਬਜਾਏ, ਪੰਜਾਬ ਦੇ ਲੋਕਾਂ ਦੇ ਮੂਹਰੇ ਖੜ ਕੇ ਇਸ ਨੂੰ ਵਾਪਸ ਲੈਣ ਦੀ ਬਜਾਏ ਅਦਾਲਤੀ ਪ੍ਰਕਿਰਿਆ ਰਾਹੀਂ ਬਚ ਕੇ ਨਿਕਲਣ ਦਾ ਰਾਹ ਲੱਭਦੀ ਹੈ। ਜਦੋਂ ਕਿ ਕੁਝ ਤਰ੍ਹਾਂ ਦਾ ਮੰਨਣਾ ਕਿ ਸ਼ਾਇਦ ਹੋ ਸਕਦਾ ਕਿ ਏਦਾਂ ਹੀ ਉਹਨਾਂ ਦਾ ਬਚਾਅ ਹੋ ਜਾਵੇ, ਚਾਹੇ ਸਹਿਜ ਸੁਭਾਅ ਆਪ ਹੀ ਕੁਝ ਤਰ੍ਹਾਂ ਨੇ ਪਟੀਸ਼ਨ ਪਾਈ ਹੈ, ਉੱਥੋਂ ਹੀ ਜੇ ਕੋਈ ਅਜਿਹਾ ਫੈਸਲਾ ਆ ਗਿਆ ਤਾਂ ਵੀ ਇਹਨਾਂ ਦਾ ਬਚਾਅ ਹੋ ਜੂਗਾ, ਬਾਈਪਾਸ ਹੋ ਕੇ ਨਿਕਲਣ ਦਾ ਇਹ ਰਾਹ ਬਣ ਜਾਂਦਾ। ਕਹਿੰਦੇ ਏਦਾਂ ਸਰਕਾਰ ਹੋ ਗਈ ਜੀ, ਦੇਖੋ ਅਸੀਂ ਤਾਂ ਤਿਆਰ ਸੀ, ਜਿਸ ਦਾ ਯੋਜਨਾ ਹਿੱਤ ਚ ਲਿਆਏ ਸੀ, ਚਲੋ ਹੁਣ ਅਦਾਲਤ ਦਾ ਫੈਸਲਾ ਆ ਗਿਆ ਜੀ, ਫਿਰ ਸਾਨੂੰ ਮਨਜ਼ੂਰ ਹੈ। ਕੀ ਇਹ ਉਧਰ ਨੂੰ ਜਾਊਗੀ ਗੱਲ? ਪਰ ਤੁਹਾਡੀ ਗੱਲ ਇਹ ਦੁਰਸਤ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ ਸਭ ਤੋਂ ਵੱਡਾ ਮੁੱਦਾ ਬਣ ਗਿਆ ਜੀ, ਔਰ ਇਹ ਮੁੱਦਾ ਧਰਾਤਲ ਦਾ ਮੁੱਦਾ ਹੈ ਤੇ ਰਾਜਨੀਤਿਕ ਧਿਰਾਂ ਨੂੰ ਧਰਾਤਲ ਦੇ ਮੁੱਦੇ, ਲੋਕਾਂ ਦੇ ਮੁੱਦੇ ਸੁੰਘਣੇ ਆਉਂਦੇ ਆ ਤੇ ਇਸ ਲਈ ਰਾਜਨੀਤਿਕ ਧਿਰਾਂ ਹੁਣ ਕਿਸਾਨਾਂ ਨਾਲੋਂ, ਜਥੇਬੰਦੀਆਂ ਨਾਲੋਂ, ਆਮ ਲੋਕਾਂ ਨਾਲੋਂ ਵੱਧ ਕਾਹਲੀਆਂ ਨੇ ਇਸ ਮੁੱਦੇ ਤੇ ਲੜਾਈ ਲੜਨ ਲਈ। ਖਾਸ ਕਰਕੇ ਅਕਾਲੀ ਦਲ ਤੇ ਅਕਾਲੀ ਦਲ ਨਾਲੋਂ ਵੀ ਵੱਧ ਕੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ। ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ, ਵਰਕਿੰਗ ਕਮੇਟੀ, ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ, ਉਹਨਾਂ ਸਾਰਿਆਂ ਨੂੰ ਬੁਲਾਇਆ ਜੀ ਕਿ ਲੈਂਡ ਪੂਲਿੰਗ ਦੇ ਆਪਾਂ ਅਗਲੇ ਪ੍ਰੋਗਰਾਮ ਲਿਖਣੇ ਆ। ਲਗਾਤਾਰ ਉਹ ਧਰਨੇ ਵੀ ਕਰ ਰਹੇ ਆ। ਪਿਛਲੇ ਦਿਨੀ ਬਠਿੰਡੇ 'ਚ ਵੀ ਸਿਕੰਦਰ ਸਿੰਘ ਮਲੂਕਾ ਦੀ ਉੱਥੇ ਸਿਹਤ ਵੀ ਵਿਗੜੀ। ਸੋ ਅਕਾਲੀ ਦਲ ਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਸਿਆਸੀ ਜ਼ਮੀਨ ਖਿਸਕੀ ਆ ਉਹ ਕਿਸਾਨੀ ਮਸਲੇ ਕਰਕੇ ਖਿਸਕੀ ਸੀ, ਅਸੀਂ ਉਸ ਨੂੰ ਕਿਸਾਨੀ ਮਸਲੇ ਕਰਕੇ ਬਹਾਲ ਕਰ ਲਈਏ। ਉਹ ਉਸੇ ਆਧਾਰ ਦੇ ਉੱਤੇ ਕਾਲੇ ਨੇ। ਤੇ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਜੋ ਧੋਖਾ ਸੀ ਦਿੱਲੀ ਖਾ ਲਿਆ, ਉਹ ਹੁਣ ਪੰਜਾਬ 'ਚ ਨਾ ਖਾਈਏ। ਵੈਸੇ ਮੈਨੂੰ ਤਾਂ ਇਹ ਵੀ ਲੱਗਣ ਲੱਗ ਗਿਆ ਕਿ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਰਣਨੀਤੀ ਨੂੰ ਵੀ ਬਦਲ ਰਹੀ ਹੈ। ਹਾਂਜੀ ਹਾਂਜੀ, ਜਿਹੜੀ ਮੁੱਦਿਆਂ ਤੇ ਲੋਕ ਸਭਾ ਚੋਣਾਂ ਦੇ, ਜਿਹੜੀ ਬੀਜੇਪੀ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ 'ਚ ਇੰਝ ਦਿਖਾਉਣਾ ਚਾਹੁੰਦੀ ਸੀ ਕਿ ਅਸੀਂ ਜੋ ਫਾਰਮੂਲੇ ਸਾਡੇ ਰਾਜਸਥਾਨ 'ਚ ਚੱਲੇ, ਯੂਪੀ 'ਚ ਚੱਲੇ, ਹਰਿਆਣਾ 'ਚ ਚੱਲੇ, ਕਿ ਜਾਟ ਨੂੰ ਇੱਕ ਪਾਸੇ ਕਰਕੇ ਬਾਕੀ ਵਰਗ ਦੇ ਨਾਲ ਖੇਡ ਲਓ, ਉਹੀ ਫਾਰਮੂਲਾ ਇੱਥੇ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਜਾਟ ਬਨਾਮ ਦਲਿਤ ਬਣਾ ਦਿਓ, ਤੇ ਇਹ ਸਿੱਖ ਜੱਟਾਂ ਨੂੰ ਪਰੇ ਕਰਕੇ ਤੇ ਬਾਕੀ ਹਿੰਦੂ ਤੇ ਸ਼ਹਿਰੀ ਵਰਗ ਨੂੰ ਤੇ ਦਲਿਤ ਵਰਗ ਨੂੰ ਨਾਲ ਲੈ ਕੇ ਖੇਡ ਲਓ, ਗੱਲ ਬਣ ਜੂਗੀ। ਪਰ ਸ਼ਾਇਦ ਸਮਝ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜੱਟ ਸਿੱਖ ਭਾਈਚਾਰੇ ਤੋਂ ਆਲੇ ਦੁਆਲੇ ਜੋ ਸਾਰਾ ਘੁੰਮਦਾ ਹੈ ਅਰਥਚਾਰਾ, ਉਸਨੇ ਇਸ ਪਿੰਡਾਂ ਨੂੰ ਜੋੜ ਕੇ ਰੱਖਿਆ ਹੋਇਆ, ਉਸਨੇ ਸਮਾਜ ਨੂੰ ਜੋੜ ਕੇ ਰੱਖਿਆ ਹੋਇਆ। ਸੋ ਉਹ ਸਾਰੀ ਜਿਹੜੀ ਪ੍ਰਕਿਰਿਆ ਉਹ ਇੱਕ ਸਾਂਝੀ ਪ੍ਰਕਿਰਿਆ, ਇਸ ਲਈ ਇਹਨੂੰ ਏਦਾਂ ਤੋੜਨਾ ਰਾਜਨੀਤਿਕ ਤੌਰ ਦੇ ਉੱਤੇ ਇੰਨਾ ਆਸਾਨ ਨਹੀਂਗਾ ਪੰਜਾਬ 'ਚ। ਸਹੀ ਹੈ, ਸਹੀ, ਸ਼ਾਇਦ ਉਹਨਾਂ ਨੂੰ ਆ ਰਹੀ ਹੈ। ਸੋ ਇਸ ਲਈ ਉਹਨਾਂ ਨੇ ਮੋੜਾ ਕੱਟਿਆ ਹੁਣ ਇੱਧਰ। ਬੀਜੇਪੀ ਲਗਾਤਾਰ ਲੈਂਡ ਪੂਲਿੰਗ ਤੇ ਪੰਜਾਬ ਦੇ ਵਿੱਚ ਮਤਲਬ ਕਿ ਜ਼ਮੀਨ ਤਲਾਸ਼ ਰਹੀ ਹੈ, ਸਿਆਸੀ ਜ਼ਮੀਨ। ਤੇ ਹੁਣ ਉਹ ਕਹਿੰਦੇ ਜੀ ਅਸੀਂ ਤਾਂ ਨੰਗੇ ਪੈਰੀ ਪੈਦਲ ਮਾਰਚ ਵੀ ਕਰਾਂਗੇ ਪਟਿਆਲੇ ਤੋਂ ਲੈ ਕੇ ਪਠਾਨਕੋਟ ਤੱਕ ਇਸ ਲੈਂਡ ਪੂਲਿੰਗ ਦੇ ਵਾਪਸ ਲੈਣ ਦੇ ਲਈ। ਸੋ ਇਹਦਾ ਮਤਲਬ ਉਹ ਕਾਹਲੀ ਹੋ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕਿਸਾਨਾਂ ਦੇ ਹਿਤੈਸ਼ੀ ਬਣ ਜਾਈਏ। ਇਹ ਉਹੀ ਹੈ ਬੀਜੇਪੀ
ਜਿਹਨੇ 385 ਦਿਨ ਕਿਸਾਨ ਦਿੱਲੀ ਰੋਲੇ, 700 ਤੋਂ ਬਾਅਦ ਕਿਸਾਨਾਂ ਦੀ ਜਾਨ ਗਈ ਤੇ ਇੱਕ ਅੱਖ ਚੋਂ ਹੰਝੂ ਵੀ ਨਹੀਂ ਆਇਆ ਤੇ ਇੱਕ ਮੂੰਹ ਚੋਂ ਬੋਲ ਵੀ ਨਹੀਂ ਨਿਕਲਿਆ, ਹੈ ਨਾ। ਉਹ ਹੁਣ ਪੰਜਾਬ 'ਚ ਹਿਤੈਸ਼ੀ ਬਣਨਾ ਚਾਹੁੰਦੀ ਹੈ ਤੇ ਕਾਂਗਰਸ ਨੂੰ ਇਹ ਮੁੱਦਾ ਤਾਂ ਸਮਝ ਆ ਰਿਹਾ, ਪਰ ਉਹ ਹਰੇਕ ਬੰਦਾ ਇਹ ਸਮਝ ਰਿਹਾ ਕਿ ਮੈਨੂੰ ਸੀਐਮ ਦਾ ਚਿਹਰਾ ਬਣਾਓ, ਮੈਂ ਫੇਰ ਲੜਾਈ ਲੜੂੰਗਾ, ਉਹ ਨਹੀਂ ਦੇਣੀ ਮੈਂ ਲੜਦਾ। ਤੇ ਉੱਥੇ ਉਹ ਖਿਲ ਰਹੇ ਨੇ। ਪਰ ਅਕਾਲੀ ਦਲ ਤੇ ਬੀਜੇਪੀ ਇਸ ਮੁੱਦੇ ਤੇ ਕਾਫੀ ਕਾਹਲ 'ਚ ਨਜ਼ਰ ਆਉਂਦੀ ਹੈ ਤੇ ਪਰ ਇੱਧਰ ਮਾਮਲਾ ਅਦਾਲਤੀ ਪ੍ਰਕਿਰਿਆ 'ਚ ਵੀ ਹੈ, ਪਰ ਉੱਧਰ ਲੋਕ ਆਪਣੇ ਆਪ ਮਹਾਰੇ ਇਹਨਾਂ ਮੁੱਦਿਆਂ ਤੇ ਧਰਨੇ ਲਾਉਣ ਲੱਗੇ ਨੇ, ਪ੍ਰਦਰਸ਼ਨ ਕਰਨ ਲੱਗੇ ਨੇ, ਟਰੈਕਟਰ ਮਾਰਚ ਹੋਣ ਲੱਗੇ ਨੇ, ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਇਕੱਠੇ ਹੋਣ ਲੱਗੇ ਨੇ ਤੇ ਕਿਸਾਨ ਜਥੇਬੰਦੀਆਂ ਮੁੜ ਕੇ ਝੰਡੇ ਥੱਲੇ ਇਕੱਠੀਆਂ ਹੋਣ ਲੱਗੀਆਂ ਨੇ। ਗੱਲ ਉੱਧਰ ਨੂੰ ਜਾ ਰਹੀ ਹੈ। ਸੋ ਜੇ ਏਕਾ ਹੁੰਦਾ ਤਾਂ ਸਰਕਾਰ ਨੂੰ ਅੱਜ ਨਹੀਂ ਤਾਂ ਕੱਲ ਨੂੰ ਇਹ ਪਾਲਿਸੀ ਵਾਪਸ ਲੈਣੀ ਪੈਣੀ ਹੈ। ਹੋ ਸਕਦਾ ਉਹ ਇੱਕ ਦੋ ਹੰਬਲੇ ਮਾਰ ਕੇ ਦੇਖੇ, ਹੋ ਸਕਦਾ ਕਿ ਆ ਜਿਹੜੇ ਅਸਤੀਫੇ ਆਉਣ ਲੱਗੇ ਨੇ ਹੇਠਲੇ ਪੱਧਰ ਤੇ ਜਾਂ ਭਗਵੰਤ ਘਰੋਂ ਵਿਰੋਧ ਹੋਣ ਲੱਗਿਆ, ਇਹ ਵੀ ਇੱਕ ਰਾਜਨੀਤਿਕ ਸਟ੍ਰੈਟਜੀ ਹੋਵੇ। ਕੁਝ ਧਿਰਾਂ ਤੇ ਵੀ ਕਹਿੰਦੀਆਂ ਕਿ ਭਗਵੰਤ ਮਾਨ ਤਾਂ ਚਾਹੁੰਦੇ ਨਹੀਂ ਗਾ ਲੈਂਡ ਪੂਲਿੰਗ, ਪਰ ਉਹ ਦੂਏ ਪਾਸਿਓਂ ਇਸ ਲਈ ਵਿਰੋਧ ਕਰਾ ਰਿਹਾ, ਪਰ ਕੇਜਰੀਵਾਲ ਹੋਰੀ ਕਿਤੇ ਸੌਦਾ ਕਰ ਚੁੱਕੇ ਨੇ ਜੀ, ਕਿਤੇ ਹਾਮੀ ਭਰ ਚੁੱਕੇ ਨੇ ਜੀ, ਇਸ ਲਈ ਹੋ ਰਿਹਾ। ਜਿੰਨੇ ਮੂੰਹ ਹੁਣ ਉਨੀਆਂ ਗੱਲਾਂ ਨੇ, ਪਰ ਜੋ ਵੀ ਹੋਵੇ ਸਰਕਾਰ ਦਬਾਅ ਹੇਠ ਹੈ। ਜੇ ਉਹ ਲੁਧਿਆਣੇ ਜਾ ਕੇ ਵੀ ਲੈਂਡ ਪੂਲਿੰਗ ਦਾ ਇੱਕ ਬੋਲ ਨਹੀਂ ਬੋਲ ਪਾਉਂਦੀ ਹੈ, ਇਹਦਾ ਮਤਲਬ ਉਹਨਾਂ ਦੇ ਅੰਦਰ ਕੁਛ ਨਾ ਕੋਈ ਡਰ ਭੈ ਤਾਂ ਆ ਗਿਆ ਤੇ ਅੱਜ ਨਹੀਂ ਤਾਂ ਕੱਲ ਨੂੰ ਪਾਲਿਸੀ ਵਾਪਸ ਹੋਣੀ। ਕਾਂਗਰਸ ਬਾਰੇ ਤਾਂ ਇਹ ਗੱਲ ਜਿਹੜੀ ਹੈ ਬੜੀ ਪ੍ਰਚਲਿਤ ਆ ਵੀ 2007 ਦੇ ਵਿੱਚ ਜਦੋਂ ਕੈਪਟਨ ਦੀ ਸਰਕਾਰ ਗਈ ਹੈ ਤੇ ਇਹਨਾਂ ਦੇ ਪੈਰੋਂ ਗਈ ਹੈ। ਅਕਾਲੀ ਦਲ ਤਾਂ ਉਹਨੂੰ ਤਾਂ ਲੱਗਦਾ ਸੀਗਾ ਵੀ ਸ਼ਾਇਦ ਜਦੋਜਹਿਦ ਕਰਾਂਗੇ। 2012 ਦੇ ਵਿੱਚ ਦੁਬਾਰਾ ਨਹੀਂ ਆ ਸਕੇ ਤਾਂ ਇਹ ਕਾਂਗਰਸ ਦੀ ਫੁੱਟ ਸੀਗੀ। 2022 ਦੇ ਵਿੱਚ ਵੀ ਕਾਂਗਰਸ ਦੀ ਫੁੱਟ ਨੇ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਕੀਤਾ। ਤੁਹਾਡੀ ਕਹਿਣ ਦੀ ਗੱਲ ਸਹੀ ਹੈ ਵੀ ਹਰੇਕ ਇੱਥੇ ਮੁੱਖ ਮੰਤਰੀ ਹੈ ਤੇ ਹਰ ਇੱਕ ਨੂੰ ਪਹਿਲਾਂ ਅਨਾਉਂਸਮੈਂਟ ਚਾਹੀਦੀ ਹੈ ਵੀ ਮੇਰੇ ਨਾਂ ਦਾ ਐਲਾਨ ਹੋ ਜੇ ਫਿਰ ਮੈਂ ਲੜਾਈ ਲੜਾਂ। ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਰਾਜਾਂ ਦੇ ਮੁੱਦਿਆਂ ਦੇ ਉੱਤੇ ਪਾਰਟੀਆਂ ਨੂੰ ਖੜਨਾ ਚਾਹੀਦਾ ਹੈ। ਜਿਹੜਾ ਹੁਣ ਖੇਤਰੀ ਪਾਰਟੀ ਦੇ ਤੌਰ ਤੇ ਜੋ ਖੇਤੇ ਦੇ ਤੌਰ ਤੇ ਜੋ ਬੀਜੇਪੀ ਦਾ ਸਟੈਂਡ ਹੈ, ਇਹਦੀ ਦਰਕਾਰ ਹੈਗੀ ਹੈ ਸੂਬਿਆਂ ਨੂੰ, ਸਾਰੇ ਸੂਬਿਆਂ ਨੂੰ ਹੀ ਹੈ ਕਿ ਸੂਬਿਆਂ ਦੇ ਬੇਸ਼ੱਕ ਉਹ ਵਿਰੋਧੀ ਧਿਰ ਵਜੋਂ ਹੀ ਲੜ ਰਹੇ ਨੇ, ਪਰ ਘੱਟੋ ਘੱਟ ਉਹਨਾਂ ਨੂੰ ਮਜਬੂਰ ਤਾਂ ਹੋਣਾ ਪਿਆ ਕਿ ਲੜਾਈ ਲੋਕਾਂ ਦੀ ਲੜੇ ਬਿਨਾਂ ਗੱਲ ਬਣਨੀ ਨਹੀਂ। ਕੇਂਦਰੀ ਏਜੰਡੇ ਦੇ ਨਾਲ ਖੇਤਰਾਂ ਦੇ ਵਿੱਚ ਜਾਂ ਇਲਾਕਿਆਂ ਦੇ ਵਿੱਚ ਪੋਲਿਟਿਕਸ ਕਰਨੀ, ਉਹਨਾਂ ਇਲਾਕਿਆਂ ਦੇ ਮੁੱਦਿਆਂ ਦੇ ਨਾਲ ਕੋਈ ਬਾਹਲੀ ਵੱਡੀ ਕੋਈ ਕਹਿ ਸਕਦੇ ਹਾਂ ਵੀ ਸਹਿਯੋਗ ਦੀ ਗੱਲ ਨਹੀਂ, ਸਗੋਂ ਉਹਨਾਂ ਦੇ ਮੁੱਦਿਆਂ ਦੇ ਨਾਲ ਖਿਲਵਾੜ ਹੈ। ਬੇਸ਼ੱਕ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਸੀ, ਚਲੋ ਲੈਣ ਤੇ ਤਾਂ ਆਏ। ਅਕਾਲੀ ਦਲ ਜਦੋਜਹਿਦ ਤਾਂ ਕਰ ਰਿਹਾ, ਪਰ ਸ਼ਰਮਾ ਜੀ ਹਲੇ ਕਾਫੀ ਦੂਰ ਜਾਪਦੀ ਹੈ ਗੱਲ ਇਹਨਾਂ ਦੀ। ਵੇਖੋ ਕੀ ਬਣਦਾ ਕਿ ਮਾਨ ਸਾਹਿਬ ਜਿਹੜੇ ਮੈਂਬਰ ਪਾਰਲੀਮੈਂਟ ਤੋਂ ਮੁੱਖ ਮੰਤਰੀ ਬਣੇ ਨੇ, ਅਚਾਨਕ ਕਹਿੰਦੇ ਸੰਸਦ ਦੇ ਵਿੱਚ ਪਧਾਰ ਗਏ। ਹਾਂ ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਜੀ ਤੇ ਸੈਸ਼ਨ ਲਈ ਤੇ ਕੁਝ ਮਿੱਤਰਾਂ ਨੂੰ, ਆਪਣੇ ਪੁਰਾਣੇ ਰਾਜਨੀਤਿਕ ਸਾਥੀਆਂ ਨੂੰ, ਆਪਣੇ ਉਹਨਾਂ ਸੰਸਦ ਮੈਂਬਰਾਂ ਨੂੰ ਜਿਨ੍ਹਾਂ ਨਾਲ ਉਹਨਾਂ ਨੇ ਲੰਬਾ ਸਮਾਂ ਕੰਮ ਕੀਤਾ, 2 ਵਾਰ ਦਾ ਕਾਰਜਕਾਲ ਰਿਹਾ ਉਹਨਾਂ ਦਾ, ਸੋ ਉਸ ਦੌਰਾਨ ਨਾਲ ਸਾਂਝ ਪਿਆਲੀ ਪਈ, ਉਹਨਾਂ ਨੂੰ ਮਿਲਣ ਦਾ ਉਹਨਾਂ ਨੇ ਮੌਕਾ ਲੱਭਿਆ ਤੇ ਚਲੇ ਗਏ। ਉਸ ਦੀ ਮੀਡੀਆ 'ਚ ਖੂਬ ਚਰਚਾ ਹੋਈ ਤੇ ਬਾਹਰ ਉੱਥੇ ਉਹਨਾਂ ਨੇ ਮਤਲਬ ਇਸ ਨੂੰ ਲੈ ਕੇ ਵੀ ਜਿਹੜਾ SYL ਦਾ ਮੁੱਦਾ ਉਹਦੇ ਤੇ ਵੀ ਕਿਹਾ ਵੀ ਕਿ ਮੈਂ ਤਾਂ ਅਸਲ ਦੇ ਵਿੱਚ ਲੰਘੇ ਕੱਲ ਇੱਥੇ ਆਇਆ ਸੀਗਾ ਜਲ ਸਰੋਤ ਮੰਤਰੀ ਤੇ ਆਪਣੇ ਹਮਰੁਤਬਾ ਨਾਇਬ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ, ਉਹਨਾਂ ਮੀਟਿੰਗ ਦੇ ਲਈ ਤੇ ਵਧੀਆ ਹੋਈ ਤੇ ਬੜੇ ਸੁਖਾਵੇਂ ਮਾਹੌਲ 'ਚ ਹੋਈ ਤੇ ਮੈਂ ਤਾਂ ਉਹਨਾਂ ਨੂੰ ਕਹਿਤਾ ਸਿੰਧੂ ਜਲ ਸੰਧੀ ਰਾਹੀਂ ਪਾਣੀ ਦੇ ਦਿਓ, ਫਿਰ ਅਰਬ ਸਾਗਰ ਤੱਕ ਲੈ ਜਾਓ, ਚਾਹੇ ਆ ਕਰੋ। ਉਹੀ ਗੱਲਾਂ ਰਿਪੀਟ ਕੀਤੀਆਂ ਜਿਹੜੀ ਇੱਕ ਦਿਨ ਪਹਿਲਾਂ ਮੀਡੀਆ 'ਚ ਕੀਤੀਆਂ ਸੀ ਉਹਨਾਂ ਨੇ। ਪਰ ਉਹ ਨਾਲ ਇਹ ਵੀ ਮੈਨੂੰ ਬਸ ਟਰੰਪ ਦਾ ਡਰ ਲੱਗੀ ਜਾਂਦਾ ਕਿਤੇ ਟਰੰਪ ਨਾ ਬਹਾਲ ਕਰ ਦੇਵੇ ਸਿੰਧੂ ਜਲ ਸੰਧੀ। ਮੈਂ ਰੋਜ਼ ਉੱਠ ਕੇ ਕਹਿੰਦਾ ਟਵੀਟ ਦੇਖਦਾ, ਜੇ ਉਹਨੇ ਬਹਾਲ ਕਰਤੀ ਸਾਡੇ ਨੂੰ ਮੰਨਣੀ ਪੈ ਜਾਣੀ ਹੈ, ਇਸੇ ਮੈਨੂੰ ਡਰ ਆ। ਕਹਿੰਦੇ ਉਹ ਕਿਤੇ ਥੋੜਾ ਜਿਹਾ ਵਿਅੰਗ ਤੰਜ ਵੀ ਕੱਸਦੇ ਆ, ਪਰ ਬੋਲੀ ਲਗਭਗ ਹੁਣ ਬੀਜੇਪੀ ਦੀ ਉਹਨਾਂ ਦੀ ਦਿੱਲੀ ਵਾਲੇ ਉਸ ਤਰ੍ਹਾਂ ਦੀ ਬੋਲਦੇ, ਰਾਸ਼ਟਰੀ ਬੋਲੀ ਬੋਲਣ ਲੱਗ ਪਿਆ ਲਗਭਗ। ਇਹ ਸਭ ਦੇ ਦਰਮਿਆਨ ਉਹ ਕਹਿੰਦੇ ਮੈਂ ਕੱਲ ਇੱਥੇ ਹੀ ਸੀਗਾ ਤੇ ਮੈਨੂੰ ਕੁਝ ਮਿੱਤਰ ਕਹਿੰਦੇ ਸੀ ਕਿ ਅਸੀਂ ਮਿਲਣਾ ਜੀ, ਅਸੀਂ ਮਿਲੇ ਨਹੀਂ, ਆ ਜਾਓ ਤੁਸੀਂ। ਸੋ ਮੈਨੂੰ ਮੌਕਾ ਮਿਲ ਗਿਆ ਤੇ ਮੈਂ ਅੱਜ ਆ ਗਿਆ। ਮੇਰੇ ਆਪਣੇ ਮੈਂਬਰ ਪਾਰਲੀਮੈਂਟ ਵੀ ਤੇ ਹੋਰ ਦਲਾਂ ਦੇ ਮੈਂਬਰ ਪਾਰਲੀਮੈਂਟ, ਉਹ ਇਸ ਲਈ ਸੀ। ਪਰ ਸਿਆਸਤ ਦੇ ਵਿੱਚ ਨਾ ਹਰ ਗੱਲ ਦੇ ਅਰਥ ਬਹੁਤ ਲੱਗਦੇ ਆ। ਜੀ ਜੀ ਸਹੀ ਹੈ। ਤੇ ਇਸ ਗੱਲ ਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਸੰਸਦ ਦੀਆਂ ਪੌੜੀਆਂ ਚੜ੍ਹ ਗਏ ਜੀ ਦੁਬਾਰਾ, ਉਹ ਜੀ ਉੱਥੇ ਦੁਬਾਰਾ ਚਲੇ ਗਏ ਜੀ, ਕਿ ਉਹ ਰਾਜ ਸਭਾ 'ਚ ਜਾਣਗੇ ਜੀ, ਪੋਸਟ ਅਜੇ ਖਾਲੀ ਹੈ ਜੀ, ਕਿ ਉਹਦੀ ਤਿਆਰੀ ਹੋ ਗਈ, ਜਦੇ ਅਰਥ ਲਾਉਣੇ ਸ਼ੁਰੂ ਕਰਤੇ। ਜਦੋਂ ਕਿ ਇਹ ਜੀ ਹੁਣ ਕੋਈ ਸੰਭਾਵਨਾ ਨਹੀਂ। ਹਾਂ ਲੁਧਿਆਣਾ ਚੋਣ ਸਮੇਂ ਹੋਇਆ ਜੀ, ਲੁਧਿਆਣਾ ਦੀ ਦੌਰਾਨ ਕੇਜਰੀਵਾਲ ਨੇ ਇੱਛਾ ਪ੍ਰਗਟਾਈ ਭਗਵੰਤ ਮਾਨ ਕੋਲ ਕਿ ਤੁਹਾਨੂੰ ਰਾਜ ਸਭਾ ਭੇਜ ਦਿੰਦੇ ਆ। ਭਗਵੰਤ ਮਾਨ ਇਸ ਗੱਲ ਤੋਂ ਨਾਰਾਜ਼ ਹੋਏ। ਨਤੀਜਿਆਂ ਤੋਂ ਬਾਅਦ ਵੀ ਡਾਕਟਰ ਗੁਰਪ੍ਰੀਤ ਨੂੰ ਔਰ ਭਗਵੰਤ ਮਾਨ ਨੂੰ ਕਹਿੰਦੇ ਦਿੱਲੀ ਸੱਦ ਕੇ ਕਿਹਾ ਗਿਆ ਕਿ ਅਜੇ ਵੀ ਦੇਖ ਲਓ ਪੰਜਾਬ ਦੀ ਆਵਾਜ਼ ਬਣ ਜਾਓਗੇ ਤੁਮ, ਆ ਜਾਓ ਹਮ ਕਹਿ ਦੇਂਗੇ ਐਸੇ ਐਸੇ, ਹੈ ਨਾ। ਤੇ ਪਰ ਭਗਵੰਤ ਮਾਨ ਇਸ ਲਈ ਮੰਨੇ ਨਹੀਂ ਜੀ। ਤੇ ਪਰ ਜੇ ਮੰਨੇ ਨਹੀਂ ਤਾਂ ਕੇਜਰੀਵਾਲ ਕੀ ਮਨਾ ਸਕਦੇ ਸੀ, ਕੀ ਹਟਾ ਸਕਦੇ ਸੀ, ਜਾਂ ਉਹਨਾਂ ਨੂੰ ਡਰ ਲੱਗਦਾ ਕਿ ਪਾਰਟੀ 'ਚ ਬਗਾਵਤ ਹੋ ਜੂਗੀ, ਜਾਂ ਉਹਨਾਂ ਨੂੰ ਇਹ ਲੱਗਦਾ ਕਿ ਭਗਵੰਤ ਮਾਨ ਆਪਣੀ ਥਾਂ ਨਵੀਂ ਰਾਜਨੀਤੀ ਘਰ ਲੱਭਦੇ ਫਿਰਦੇ ਨੇ।
ਹੁਣ ਜੀ। ਪਤਾ ਨਹੀਂ ਇਹ ਸੰਸਦ 'ਚ ਥਾਂ ਲੱਭਣ ਗਏ ਨੇ ਕਿ ਨਵੀਂ ਪਾਰਟੀ 'ਚ ਥਾਂ ਲੱਭਣ ਗਏ ਨੇ, ਕੁਝ ਤਾਂ ਇਹ ਵੀ ਅਰਥ ਲਾਉਂਦੇ ਨੇ। ਸਹੀ ਸੋ ਇਸ ਬਿਲਕੁਲ ਲਈ ਸਹੀ। ਕਿ ਕੇਜਰੀਵਾਲ ਨੂੰ ਵੀ ਇਹ ਮੈਸੇਜ ਕਰਦੇ ਨੇ ਕਿ ਦੇਖੋ ਮੇਰੇ ਕੋਲ ਇੱਕ ਘਰ ਹੋਰ ਹੈਗਾ ਫਿਰ, ਹੈ ਨਾ। ਉਹ ਹੁਣ ਸੰਸਦ ਵਾਲਾ ਹੋਵੇ ਤੇ ਚਾਹੇ ਬੀਜੇਪੀ ਵਾਲਾ ਹੋਵੇ, ਇਸ ਲਈ ਇਹ ਵੀ ਸਿਆਸਤ ਦੇ ਬਹੁਤ ਹਰ ਘਟਨਾ ਦੇ, ਹਰ ਕਦਮ ਦੇ, ਹਰ ਬਹੁਤ ਚਾਲ ਸਾਰੇ। ਦੇ, ਹਰ ਦ੍ਰਿਸ਼ ਦੇ ਕੋਈ ਨਾ ਕੋਈ ਅਰਥ ਹੁੰਦੇ ਨੇ। ਹੂੰ ਸੋ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਸ ਫੇਰ ਇਹਨੂੰ ਹੋਰ ਦ੍ਰਿਸ਼ ਨਾਲ ਦੇਖ ਰਹੀ ਆ, ਜੀ। ਬੀਜੇਪੀ ਇਹਨੂੰ ਹੋਰ ਦ੍ਰਿਸ਼ ਨਾਲ ਦੇਖ ਰਹੀ ਆ, ਹੂੰ ਪੰਜਾਬ ਦੇ ਆਮ ਲੋਕ ਤੇ ਉਹਨਾਂ ਦੀ ਆਪਣੀ ਪਾਰਟੀ ਦੇ ਲੀਡਰ ਪੰਜਾਬ ਦੇ ਹੋਰ ਦ੍ਰਿਸ਼ ਨਾਲ ਦੇਖ ਰਹੇ ਨੇ। ਚਾਹੇ ਇਹਦੇ ਪਿੱਛੇ ਕੋਈ ਵੀ ਦ੍ਰਿਸ਼ ਨਾ ਹੋਵੇ, ਭਗਵੰਤ ਮਾਨ ਉਹੀ ਸੁਰਖੀਆਂ ਬਟੋਰਨ ਲਈ ਕਿ ਚਲੋ ਉੱਥੇ ਮੀਡੀਆ ਖੜਾ, 4 ਗੱਲਾਂ ਕਰਾਂਗੇ ਤੇ ਜਾ ਆਵਾਂਗੇ, ਹਨਾ, 2 ਮਿੱਤਰਾਂ ਨੂੰ ਮਿਲ ਆਵਾਂਗੇ, ਚਾਹੇ ਸਿਰਫ ਇੰਨਾ ਹੀ ਭਾਵ ਹੋਵੇ, ਪਰ ਇਹ ਚਰਚਾ ਜੀ ਕਿ ਮਾਨ ਸਾਹਿਬ ਸੰਸਦ ਆ ਗਏ। ਜੀ ਬਿਲਕੁਲ, ਕੱਢੇ ਜਾਂਦੇ ਨੇ ਅਰਥ ਹਰ ਇੱਕ ਗੱਲ ਦੇ, ਸਿਆਸੀ ਤੌਰ ਤੇ ਹਰ ਇੱਕ ਫੇਰੀ ਦੇ, ਹਰ ਇੱਕ ਦੌਰੇ ਦੇ, ਹਰ ਇੱਕ ਮੀਟਿੰਗ ਦੇ ਅਰਥ ਕੱਢੇ ਜਾਂਦੇ ਨੇ ਸ਼ਰਮਾ ਜੀ, ਹਮੇਸ਼ਾ ਹੀ ਕੱਢੇ ਜਾਂਦੇ ਨੇ। ਇਹ ਕੋਈ ਨਵੀਂ ਗੱਲ ਨਹੀਂ ਹੈ, ਪਰ ਆਪਸ਼ਨਾਂ ਭਗਵੰਤ ਮਾਨ ਕੋਲੇ ਵੀ ਹੈਗੀਆਂ ਨੇ, ਉਹ ਬੁਲਾਰੇ ਨੇ। ਬੇਸ਼ੱਕ ਸੱਤਾ ਠਹਿਰ ਕੇ ਸੀ, ਪਰ ਫਿਰ ਵੀ ਇੱਛਾਵਾਂ ਤਾਂ ਹੁੰਦੀਆਂ ਹੀ ਨੇ, ਸਿਆਸੀ ਇੱਛਾਵਾਂ ਹਮੇਸ਼ਾ ਬੰਦਾ ਰੱਖਦਾ ਹੀ ਹੈ, ਇੱਕ ਵਾਰੀ ਸਿਆਸਤ ਦੇ ਵਿੱਚ ਉਤਰ ਜੇ ਸਹੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।